अस्सलाम वालेकुम नाज़रीन, अस्सलाम वालेकुम। ਬੇਤਕਲਫ ਨਾ ਹੋਇਆ ਕਰੋ ਇਹਦੇ ਚ ਪਤਾ ਕਿ ਕਿਹੜੇ ਕਿਹੜੇ ਮਾਸ਼ਾਅੱਲਾ ਮਾਸੂਮ ਬੱਚੇ ਵੀ ਹੁੰਦੇ ਨੇ। ਹਾਂਜੀ ਡਾਕਟਰ ਵਕੀਲ ਸਾਰੇ अस्सलाम वालेकुम। ਫੱਟਾ ਹੀ ਸਭ अस्सलाम वालेकुम। ਜਲਾਲ ਦਾ ਹੈ ਭਾਈ ਸਾਡਾ ਇੱਥੇ ਅਸੀਂ ਡਰਨੇ अस्सलाम वालेकुम नाज़रीन। नाज़रीन अस्सलाम वालेकुम। अस्सलाम वालेकुम। ਬਸ ਕੈਮਰਾ ਚੁੱਕ ਲੈ ਅੱਗੋਂ। ਕੀ ਹੋਇਆ ਉਸਤਾਦ ਜੀ? ਕੀ ਕਹਿਤਾ ਕਿਸੇ ਨੇ ਹੈ ਰੇ ਕੀ ਹੋਇਆ? ਆਡੀਅנס ਹੈ ਤੁਹਾਡੀ? ऑडियंस है मेरी। मैं अस्सलाम वालेकुम कढ़ना तानू, मैं तानू ना इन्नियां अस्सलाम वालेकुम कढ़नियां ने। ਤੇ ਜੇ ਉਹ तानू मेरा पता नहीं मेरे गुस्से दा। ਜੇ ਅੱਗੋਂ ਰਿਪਲਾਈ ਚ ਉਹ ਵਾਲੇਕਮ ਸਲਾਮ ਕਹਿੰਦੇ मैं डबल कढ़ूंगा। ਨਹੀਂ, ਜੇ ਉਹਨਾਂ ਨੇ ਸਲਾਮ ਵਾਲੇਕਮ ਕਹਿਤਾ ਤਾਂ ਫੇਰ मैनू सलाम वालेकुम कहन, मैं अगों वालेकुम सलाम रहमतुल्लाह व बरकातहू ना कहा ते मेरा प्यो कोई नहीं। ਤੇ ਜੇ ਉਹਨਾਂ ਨੇ ਕਿਹਾ ਖੁਸ਼ ਰਹੇ ਫੇਰ? ਤੇ ਮੈਂ ਉਹਨਾਂ ਨੂੰ ਉਹ ਮੈਨੂੰ ਕਹਿਣ ਖੁਸ਼ ਕਹਿਣ ਮੈਨੂੰ ਉਹਨੂੰ ਕਹਿ ਮੈਨੂੰ ਖੁਸ਼ ਕਰ ਉਸਤਾਦ ਜੀ ਕਹਿੰਦੇ ਨੇ ਵਿੱਚ ਕਮੈਂਟਸ ਕਰਕੇ ਖੁਸ਼ ਰਹੇ ਕਹਿਣਾ ਉਹਨਾਂ ਨੂੰ ਨਹੀਂ ਪਤਾ ਹੁਣ ਵੀ ਕਿੱਦਾਂ ਮੈਨੂੰ ਖੁਸ਼ ਰਹੇ ਕਹਿਣ। ਹਾਂ ਮੈਂ ਤੁਹਾਨੂੰ ਜੀਂਦੇ ਵਾਸਤੇ ਰਹੋ ਨਾ ਕਹਿਤਾ ਤੇ ਫਿਰ ਗੱਲ ਕਰਨਾ ਤੁਸੀਂ। ਓਏ ਉਹਨਾਂ ਹਾਲ ਚਾਲ ਪੁੱਛ ਲੈਣਾ ਖੁਦਾ ਦਾ ਨਾਂ ਚ। ਓਏ ਮੈਂ ਉਹਨਾਂ ਦੇ ਪੂਰੇ ਖਾਨਦਾਨ ਨੂੰ ਦੁਆਵਾਂ ਨਾ ਦੇਤੀਆਂ ਤੇ ਮੇਰਾ ਨਾਂ ਵਟਾ ਦੇਈ। ਯਾਰ ਉਹਨਾਂ ਨੇ ਕਹਿਤਾ ਨਾ ਮੇਰੇ ਲੈ ਕੀ ਆ ਤੇ ਤੁਹਾਡੀ ਕੀ ਰਹਿ ਗਈ ਪੱਲੇ। ਸਲਾਮ ਅਲੈਕਮ। ਬੱਲੇ ਬੱਲੇ ਹੱਥ ਭਾਈ ਉੱਠ ਉੱਠ ਕੇ ਆ ਰਹੇ ਸਾਡੀ ਖੈਰ ਹੈ, ਠੰਡ ਬਹੁਤ ਹੈ। ਠੰਡ ਨਾਲ ਹੀ ਹੋਇਆ ਮੈਨੂੰ ਲੱਗਦਾ ਕਿੱਦਾਂ ਦੇ ਪਿਆ ਤੁਹਾਡੀ? ਉਸਤਾਦ ਜੀ ਦਾ ਠੀਕ ਆ ਪਰੇ ਕਰ। ਫਰੀਦ ਉਹਨਾਂ ਦੋਨਾਂ ਦਾ ਰੋਲਾ ਵਾ ਆਡੀਅנס ਦਾ ਤੇ ਉਹਨਾਂ ਦਾ ਸਾਨੂੰ ਕੀ ਭਾਈ ਜਿੱਦਾਂ ਮਰਜ਼ੀ ਬੋਲਣ। ਉਹਨਾਂ ਨੇ ਨਾ ਕੋਈ ਵਗਾਟੀ ਕਿਸ ਸੁੱਟ ਦੇਣੀ ਤੁਹਾਡੇ ਤੇ ਸਾਡਾ ਸਿਰ ਪਾੜ ਜਾਣਾ। ਮੈਂ ਛੱਡਵੀਆਂ ਚੁੰਮੀਆਂ ਮਾਰਨੀਆਂ ਉਹਨਾਂ ਦੇ। ਉਸਤਾਦ ਜੀ ਪਤਾ ਕਿੰਨੀ ਮੁਹੱਬਤ ਕਰਦੇ ਸਾਰੇ। ਓਏ ਮੈਂ ਆਪ ਬਹੁਤ ਮੁਹੱਬਤ ਕਰਦਾ ਵਾਂ, ਮੈਨੂੰ ਕਿਸੇ ਦੀ ਮੁਹੱਬਤ ਦਾ ਕੀ ਭਾਰ। ਨਹੀਂ ਤੇ ਕਿਤੇ ਵਿੱਚ ਉਸਤਾਦ ਜੀ ਚਾਚੇ ਤਾਏ ਮਾਮੇ ਫੁੱਫੜ ਵੱਡੇ ਛੋਟੇ ਬਜ਼ੁਰਗ ਤੇ ਉਹਦੇ ਚ ਪੜਵਈਏ ਵੀ ਨੇ ਸਾਡੇ। ਓਏ ਮੈਂ ਨਹੀਂ ਮੰਨਦਾ ਕਿਸੇ ਭਣਵਈਏ ਨੂੰ, ਮੈਂ ਆਪ ਬਹੁਤ ਵੱਡਾ ਭਣਵਈਆ ਵਾਂ। ਮੇਰੀ ਗੱਲ ਸੁਣੋ, ਐਵੇਂ ਤੁਸੀਂ ਇੱਕ ਮਿੰਟ ਕਮੈਂਟਾਂ ਦੇ ਵਿੱਚ ਅਗਲੇ ਕੋਲੋਂ ਤੁਸੀਂ ਸਲਾਮ ਅਲੈਕਮ। ਉਸਤਾਦ ਜੀ ਕੱਲ ਸਿਸਟਰ ਨੇ ਕੀਤਾ ਹੈ, ਅੱਜ ਕਿਤੇ ਆਵਾਜ਼ ਨਾ ਨਿਕਲੇ ਤੁਹਾਡੀ। ਲਓ ਜੀ ਇਹ ਰੂਪ ਵੇਖਿਆ ਸੀ ਰਾਲਾ ਸੁੱਟਦਾ ਮਲੰਗ। ਤੁਹਾਨੂੰ ਲੱਗ ਗਿਆ ਪਤਾ ਇਹ ਜਾਨੀ ਸਾਹਿਬ ਨੇ। ਅਲੀ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਮੇਰੇ ਤੁਹਾਨੂੰ ਉਸਤਾਦ ਇਹਨਾਂ ਕਿਤੇ ਆਪਣਾ ਸ਼ਹਿਦ ਖਾ ਲਿਆ ਵਾ। ਮੇਰੀ ਗੱਲ ਸੁਣ ਲਓ ਉਸਤਾਦ ਜੀ, ਨਾ ਕਰੋ। ਵੇਖੋ ਉਹਦੇ ਚ ਕਿੰਨੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਆ। ਜੇ ਤੁਹਾਨੂੰ ਉਹਨਾਂ ਨੇ ਕਹਿ ਦਿੱਤਾ ਨਾ ਕਿ ਅਸੀਂ ਤੁਹਾਡੀਆਂ ਖੈਰਾਂ ਮੰਗਦੇ, ਤੁਸੀਂ ਇੱਥੇ ਹੀ ਬੈਠੇ ਮੈਂ ਤੁਹਾਨੂੰ ਕਹਿੰਦਾ ਤੁਹਾਨੂੰ ਤੁਸੀਂ ਮੇਰੇ ਨਾਲ ਪੰਗਾ ਲਿਆ, ਮੇਰੇ ਨਾਲ ਯਾਦੀ ਪਾਈ, ਮੇਰੇ ਨਾਲ ਪਿਆਰ ਪਾਇਆ ਤੁਸੀਂ। ਆ ਤੁਹਾਡੇ ਤੇ ਰੱਬ ਨੇ ਰਹਿਮਤਾਂ ਬਰਕਤਾਂ ਨਾ ਕੀਤੀਆਂ ਤੇ ਕਹਿਣਾ ਜਾ ਤੂੰ ਕਿਸੇ ਸਮਝ ਗਏ ਯਾਰ ਐਵੇਂ ਉਹਨਾਂ ਕੋਲੋਂ ਰਾਸ਼ਨ ਨਾ ਸਟਾ ਲਿਓ ਘਰ। ਮੈਂ ਤੁਹਾਨੂੰ ਕਹਿਤਾ ਜੇ। ਓਏ ਉਹ ਜਾ ਮੈਂ ਕਿੰਨਾ ਇਹਨਾਂ ਨੂੰ ਸਮਝਾ ਲਾ ਯਾਰ ਕੁਛ ਨਾ ਕਿਉਂ ਕੁਛ ਨਾ ਓਏ ਯਾਰ ਜਾਣਦੇ ਯਾਰ ਉਹਨਾਂ ਉਸਤਾਦ ਨੇ ਜੀ ਪਤਾ ਤੁਹਾਡੀ ਮਿਹਰਬਾਨੀ, ਉਹਨਾਂ ਤੁਹਾਡੀਆਂ ਨਾ ਨਸਲਾਂ ਸੱਤ ਯਾਦ ਰੱਖਣਗੇ। ਇੰਨੇ ਪੈਸੇ ਤੁਹਾਨੂੰ ਭੇਜ ਦੇਣੇ ਜੇ, ਬਾਅਦ ਚ ਫਿਰ ਰੋਂਦੇ ਫਿਰੋਗੇ। ਯਾਰ ਜੇ ਉਹਨਾਂ ਨੇ ਕੋਈ ਗਿਫਟ ਭੇਜਤਾ ਕੀ ਇੱਜ਼ਤ ਰਹਿ ਜੇ। ਤੁਹਾਡੇ ਸਾਰਾ ਸਾਹ ਲੈਂਦੇ ਅਗਲੇ ਉਹਨਾਂ ਨੂੰ। ਮੈਂ ਵੀ ਲਿਖਿਆ ਕਾਪੀ ਤੇ ਇੱਕ ਇੱਕ ਇਹਨਾਂ ਦੀ ਗੱਲ ਲਿਖੀ ਆ। ਬੇਟੇ ਮੈਂ ਕਿਹਾ ਸੀ ਨਾ ਕਿ ਜਿਨ੍ਹਾਂ ਦੇ ਬੱਚੇ ਪਾਸ ਹੋਏ ਮੈਂ ਉਹਨਾਂ ਨੂੰ ਗਿਫਟ ਦਿਆਂਗਾ। ਮੈਂ ਨੰਬਰ ਨੋਟ ਕੀਤੇ ਆ। ਮੈਂ ਹੁਣ 1-2 ਦਿਨਾਂ ਦੇ ਵਿੱਚ ਨਾ ਗਿਫਟ ਸੈਂਡ ਕਰਾਂ ਯਾਰ, ਖੁਦਾ ਦੀ ਕਸਮ ਹੈ। ਮੈਂ 2-4 ਦਿਨਾਂ ਚ 5 ਦਿਨਾਂ ਚ ਕਸਮ ਖਾ ਲਈ, ਦਿਨ ਵਧਾ ਲੈਂਦੇ ਠਹਿਰ। ਕੋ ਹਫਤੇ ਡੇਢ ਹਫਤੇ ਦੇ ਅੰਦਰ ਨਾ ਮੈਂ ਸੈਂਡ ਕਰਾਂ ਤੇ ਤੂੰ ਕਈ ਆਪਣੇ ਖਾਲਾਂ ਦਾ ਭਾਂਜਾ ਹੀ ਨਹੀਂ। ਇਸ ਤੋਂ ਗਾਂ ਗੁੱਸਾ ਨਹੀਂ ਉਸਤਾਦ ਜੀ ਦਾ। ਮੇਰੇ ਗੱਲ ਲੱਗ ਜਾ ਤੁਹਾਨੂੰ ਨਾ, ਤੁਹਾਡੀ ਇਹ ਗਰਮੀ ਹੋਈ ਆ ਬਹੁਤ ਬੜਾ ਗੁੱਸੇ ਦਾ ਉਸਤਾਦ। ਮੇਰੀ ਗੱਲ ਸੁਣੋ, ਇਦਾਂ ਹੀ ਗੱਲ ਵੱਧਦੀ। ਇਹਨਾਂ ਨੇ ਗਿਫਟ ਦੇਣਾ, ਉਹਨਾਂ ਨੇ ਸ਼ੁਕਰੀਆ ਕਹਿ ਦੇਣਾ। ਓਏ ਉਹ ਜਾ ਕੰਮ ਕਰ, ਸ਼ੁਕਰੀਆ ਐਵੇਂ ਕਿਹਾ ਜਾਂਦਾ ਵਾ? ਸ਼ੁਕਰੀਆ ਕਹਿਣਾ ਸੌਖਾ ਵਾ? ਜਿਗਰੇ ਦੀ ਗੱਲ ਆ, ਜਿਗਰੇ ਦੀ। ਬੇਟਾ ਪਤਾ ਹੀ ਨਹੀਂ ਕਿ ਹੋਇਆ ਕੀ ਹੈ। ਹਾਂ ਸ਼ੁਕਰੀਆ ਕਹਿਣਾ ਇੱਧਰ ਜਿਗਰਾ ਵਾ, ਜਿਗਰਾ ਵਾ ਉੱਤੇ ਉੱਥੇ ਮਾਇਕ ਆ।
ਉਹ ਇੱਕ ਬੰਦੇ ਨੇ ਥੱਲੇ ਕਮੈਂਟ ਕੀਤਾ, ਉਹਨੇ ਕਿਹਾ ਤੁਹਾਡਾ ਸ਼ੋਅ ਲੱਗਦਾ ਤੇ ਜਾਨੀ ਦਾ ਸ਼ੋਅ ਅਸੀਂ ਇੰਜ ਵੇਖਨੇ ਆ ਜਿਵੇਂ ਸਾਡਾ ਭਰਾ ਵਾ, ਸਾਡੀਆਂ ਭੈਣਾਂ ਦੇ ਵਿੱਚ ਮਾਵਾਂ 'ਚ ਸਾਡੇ ਭਰਾਵਾਂ ਤਰ੍ਹਾਂ ਬਹਿ ਕੇ ਤੇ ਅਸੀਂ ਸ਼ੋਅ ਵੇਖਨੇ ਆ। ਖੁਦਾ ਦਿਓ ਬੰਦਿਓ, ਇਸ ਤੋਂ ਗਾਂ ਕੀ ਜ਼ਲਾਲਤ ਖੱਟਣੀ ਜੇ? ਇਹ ਕਹਿਤਾ ਤੁਹਾਨੂੰ ਇਹ ਕਹਿ ਦਿੱਤਾ ਉਹਨਾਂ ਨੇ? ਕਿਹਨੇ ਕਿਹਾ ਹੈ? ਮੈਂ ਉਸਤਾਦ ਜੀ ਨਾਂ ਲੈ, ਤੋਬਾ ਤੋਬਾ, ਮੈਂ ਨਾਂ ਲੈ ਲਿਆ ਨਾ ਤੇ ਤੁਹਾਨੂੰ ਇੱਥੇ ਗਸ਼ ਪੈ ਜਾਣੀ। ਇੱਕ ਮੁੰਡਾ ਵਾ ਉਹ ਥੱਲੇ ਕਮੈਂਟ ਕਰਦਾ, ਉਹ ਕਹਿੰਦਾ ਜਿੰਨੀ ਦੇਰ ਤੱਕ ਤੁਸੀਂ ਟੀ ਟਾਈਮ ਅਪਲੋਡ ਨਹੀਂ ਨਾ ਕਰਦੇ ਮੈਂ ਰੋਟੀ ਨਹੀਂ ਖਾਣਾ। ਉਸਤਾਦ ਜੀ ਝੂਠ ਉਹ ਨਹੀਂ ਉਸਤਾਦ ਜੀ ਹੁਣ ਕੱਲ ਦੀ ਗੱਲ ਸੁਣ ਲਓ ਉਸਤਾਦ ਜੀ, ਹੁਣ ਕਹਿਣਾ ਨਹੀਂ ਯਾਰ, ਪਤਾ ਕੀ ਗੱਲ ਮੇਰੀ ਵਜ੍ਹਾ ਤੋਂ ਚੁੱਪ ਕਰ ਗਿਆ। ਉਹ ਬੰਦੇ ਨੇ ਮੈਨੂੰ ਗੱਲ, ਉਹਦਾ ਨਾਮ ਸੀ ਸ਼ਕੀਲ ਮੁਗਲ, ਉਹਦਾ ਜਿਹੜਾ ਭਰਾ ਸੀ ਕੀ ਨਾਮ ਸੀ? ਤਨਸੀਫ ਮੁਗਲ। ਉਹਦੀ ਸ਼ਾਦੀ ਸੀ, ਕਹਿੰਦਾ ਜਾਨੀ ਸਾਹਿਬ ਨੂੰ ਕਹਿ ਦੇਈ ਕਿ ਮੁਬਾਰਕਬਾਦ ਦੇ ਦੇਣ। ਇੱਥੇ ਤੱਕ ਗੱਲ ਪਹੁੰਚ ਗਈ ਆ ਯਾਰ ਨਾ ਫੈਸਲੇ ਕਰਨੇ, ਮੇਰਾ ਖੂਨ ਖੋਲਣ ਲੱਗ ਪਿਆ ਈ। ਹਾਂ ਕਹਿੰਦੇ ਉਹਨੂੰ ਮੇਰਾ ਕਹਣਾ ਖੂਨ ਖੋਲਣ ਦੇ ਆਈ। ਉਹ ਖੋਲਣ ਦੇ ਮਜ਼ਾ ਆਏਗਾ। ਫੈਮਿਲੀ ਓਏ ਮੈਂ ਫੈਮਿਲੀ ਤਰ੍ਹਾਂ ਕਹਿੰਦਾ ਓਏ ਕਿਹਨੇ ਕਿਹਾ ਮੇਰੀ? ਸ਼ਕੀਲ ਮੁਗਲ ਉਹ ਸਾਰੀ ਉਹ ਬਾਹਰਲੇ ਜਿੰਨੇ ਓਏ ਵੀ ਭਰਾ ਮੈਨੂੰ ਕੋਈ ਚੀਜ਼ ਓਏ ਭਾਜੀ ਆ ਮਾਰੋ ਇਹਦੇ ਸਿਰ 'ਚ। ਭਾਈ ਇਹ ਤੋਂ ਅੱਗੇ ਕੀ ਹੁਣ ਫਰੀਦ ਸਾਹਿਬ ਫੈਮਿਲੀ ਆ ਇੱਕ ਬੰਦੇ ਨੇ ਤੁਹਾਨੂੰ ਲਿਖਿਆ ਵਾ ਕਿ ਜਾਨੀ ਮੁਹਤਰਮ ਜਾਨੀ ਸਾਹਿਬ। ਮੈਨੂੰ ਇਹ ਦੱਸੋ ਭਾਜੀ, ਤੁਸੀਂ ਸਾਰੇ ਸ਼ੋਅ ਵੇਖਦੇ ਹੋ, ਜਦੋਂ ਇੱਕ ਬੰਦੇ ਨੇ ਉਹਨੇ ਤੁਹਾਨੂੰ ਕਦੀ ਕੋਈ ਮੁਹਤਰਮ ਕਿਹਾ? ਉਸ ਵਿਚਾਰੇ ਦਾ ਕੀ ਕਸੂਰ ਆ? ਸਾਡਾ ਉਸਤਾਦ ਆ, ਤੁਸੀਂ ਮੁਹਤਰਮ ਕਹਿੰਦੇ ਹੋ ਤੇ ਓਏ ਰੋਣਾ ਨਹੀਂ ਆਪਾਂ ਬਦਲਾ ਲੈਣਾ ਵਾ। ਆਪਾਂ ਰੋਣਾ ਨਹੀਂ, ਅਸੀਂ ਕਮਜ਼ੋਰ ਨਹੀਂ ਆ। ਅਸੀਂ ਕਮਜ਼ੋਰ ਨਹੀਂ ਆ ਕਿ ਰੋਣ ਲੱਗ ਪਈਏ। ਰੋਣਾ ਨਹੀਂ, ਉਹ ਮੰਡੀ ਪਰ ਲੈਣਾ ਇਹਨਾਂ ਦੇ ਨਾਲ। ਉਸਤਾਦ ਜੀ ਮੁਹਤਰਮ ਕਹਿ ਸਕਦੇ ਨਾ। ਮੋਹਤਰਮ ਓਏ ਤੂੰ ਆਪ ਹੋਏਗਾ ਮੋਹਤਰਮ। ਹਾਂ ਤੂੰ ਸਰ ਤੇਰਾ ਉਹ ਤੇਰਾ ਖਾਨਦਾਨ ਮੋਹਤਰਮ, ਤੇਰਾ ਅੱਬਾ ਮੋਹਤਰਮ, ਤੇਰਾ ਦਾਦਾ ਚਾਚਾ ਤਾਇਆ ਫੁੱਫੜ ਨਨਾਨਵਈਆ ਮੋਹਤਰਮ ਸਭ ਸਰਫਰਾਜ਼ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਉਹ ਨਹੀਂ ਕਹਿ ਸਕਦੇ ਮੈਨੂੰ ਕੁਛ, ਉਹ ਨਹੀਂ ਕਹਿ ਸਕਦੇ। ਉਹ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੇ ਹੁਣ ਪੈਸੇ ਦੇਣੇ ਛੱਡਤੇ। ਅੱਛਾ ਕਹਿੰਦੇ ਜਾਨੀ ਸਾਹਿਬ ਨੂੰ 7 ਸਲੂਟ ਸਾਡੇ ਵੱਲੋਂ 7। ਓਏ ਤੁਹਾਨੂੰ 14 ਮੇਰੇ ਲੋ ਜਾਓ। ਓਏ ਵੇਖਿਆ 14 ਦੁਨਾ ਕਿੰਨਾ ਹੁੰਦਾ? 32 ਤੁਹਾਨੂੰ ਮੇਰੇ ਲੋ 32 ਤੀਆ 32 ਦੀਆਂ 2 ਬੱਤੀਆਂ 91 ਤੁਹਾਨੂੰ ਮੇਰੇ ਲੋ ਜਾਓ। 7 ਸਲਾਮ ਤੁਹਾਨੂੰ ਮੇਰੇ ਲੋ 91 7 ਸਲਾਮ। ਉਸਤਾਦ ਜੀ ਨਾ ਐਵੇਂ ਪੰਗਾ ਲਵੋ ਉਹਨਾਂ ਨਾਲ ਯਾਰ। ਇੱਕ ਬੰਦੇ ਨੇ ਥੱਲੇ ਓਏ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਸੀ, ਮੈਨੂੰ ਮੈਂ ਆਪ ਸਮਝਦਾ ਰਿਹਾ ਕਿ ਸ਼ਾਇਦ ਤੁਸੀਂ ਮੇਰੇ ਸਭ ਤੋਂ ਅੱਛੇ ਦੁਸ਼ਮਣ ਹੀ ਤੁਸੀਂ ਆ। ਕਸਮ ਧੋਖਾ ਮੇਰੇ ਨਾਲ ਤੁਸੀਂ ਅੰਦਰ ਖਾਤੀ ਮੇਰੀਆਂ ਤੁਸੀਂ ਜੜਾਂ ਮਜ਼ਬੂਤ ਕਰਦੇ ਰਹੇ। ਓਏ ਹੋਏ ਹੋਏ ਉਹ ਹੋਏ ਯਾਰ ਉਹ ਜਿਹੜੀ ਬਾਜੀ ਦੀ ਉਹ ਜਿਹੜੀ ਬਾਜੀ ਸੀ ਬਾਜੀ ਉਹਦਾ- ਸਭਾ ਹਾਂ ਲੋ ਕਰ ਕਰੇ ਬਾਜੀ ਸਭਾ। ਉਹ ਨਹੀਂ, ਉਹ ਮੇਰੀ ਭੈਣ ਨਹੀਂ ਕੁਝ ਕਹਿ ਸਕਦੀ। ਉਹ ਸਭਾ ਖਾਸ ਉਹ ਮੇਰੀ ਤਾਰੀਫ ਚ ਕੁਝ ਨਹੀਂ ਕਹਿ ਸਕਦੀ। ਉਹ ਨਹੀਂ ਉਹਨੇ ਪਤਾ ਕੀ ਉਹ ਕਿਹਾ? ਮੇਰੇ ਨਾਲ ਇੰਨਾ ਪਿਆਰ ਕਰਦੀ, ਉਹਨੇ ਹਮੇਸ਼ਾ ਮੈਨੂੰ ਬੁਰੇ ਲਫ਼ਜ਼ਾਂ 'ਚ ਯਾਦ ਕੀਤਾ, ਮੇਰਾ ਦਿਲ ਵੱਡਾ ਕੀਤਾ। ਉਹ ਮੈਨੂੰ ਕਦੀ ਚੰਗੇ ਲਫ਼ਜ਼ਾਂ 'ਚ ਨਹੀਂ ਯਾਦ ਉਹ ਕਰਦੀ। ਭਾਈ ਗੱਲ ਤੇ ਸੁਣ ਲਓ। ਉਹ ਮੈਨੂੰ ਮਾੜੀ ਗੱਲ ਕਰ ਸਕਦੀ ਜਦੋਂ ਕਰੇ ਉਹਨੇ, ਜਦੋਂ ਮਨ ਮੇਰੇ ਨਾਲ ਗੱਲ ਕੀਤੀ ਮਾੜੀ ਗੱਲ ਕੀਤੀ, ਮੇਰੇ ਨਾਲ ਮੇਰਾ ਦਿਲ ਵੱਡਾ ਕੀਤਾ। ਉਸਤਾਦ ਜੀ ਉਹਨੇ ਪਤਾ ਕੀ ਉਹਨੇ ਕਿਹਾ? ਜਦੋਂ ਕੀਤਾ ਮੈਨੂੰ ਇੰਨੀ ਨਫ਼ਰਤ ਦਾ ਇਜ਼ਹਾਰ ਕੀਤਾ ਮੇਰੇ ਨਾਲ। ਉਹ ਮੇਰੇ ਬਾਰੇ 'ਚ ਚੰਗੀ ਗੱਲ ਨਹੀਂ ਕਰ ਸਕਦੀ। ਮੈਂ ਬਾਜੀ ਸਭਾ ਝੂਠ ਬੋਲਦੇ ਤੁਸੀਂ। ਉਹਨੇ ਪਤਾ ਕੀ ਕੀਤਾ? ਬਾਜੀ ਸਭਾ ਨੇ ਕਿਹਾ ਜਾਨੀ ਸਾਹਿਬ ਲਈ ਮੈਂ ਬੀੜ ਭੇਜਣਾ। ਕਿਵੇਂ ਜਨਾ? ਬੀੜ 32 ਦੰਦਾਂ ਵਾਲਾ। ਕਹਿੰਦੇ ਉਹ ਨਵਾਂ ਪਵਾ ਉਹਨਾਂ ਨੂੰ। ਕਿਉਂ? ਮੁਹੱਬਤ ਕਰਦੇ ਤੁਹਾਡੇ ਨਾਲ ਇੰਨੀ। ਅੱਲਾ ਮਾਫੀ ਉਹ ਜਿਹੜਾ ਦੂਜਾ ਮੁੰਡੇ ਨੇ ਉਹ ਜਿਹੜਾ ਖਲੀਲ ਮਲਕ ਰੰਧਾਵਾ, ਉਹ ਜਿਹੜਾ ਇਲੈਕਟ੍ਰੀਸ਼ੀਅਨ ਆ। ਹਾਂ ਲੈ ਉਹ ਏਡੇ ਏਡੇ ਵੱਡੇ ਕਮੈਂਟ ਕਰਦਾ। ਉਹਦਾ ਉਹਨੇ ਨਾਮ ਉੱਤੇ ਕਿਹਾ ਬੀਬੀ ਨੇ ਕਿ ਲਿਖਿਆ ਮਲਕ ਖਲੀਲ ਰੰਧਾਵਾ। ਉਹ ਕਹਿੰਦਾ ਜਿੰਨੀ ਦੇਰ ਤੱਕ ਤੁਸੀਂ ਟੀ ਟਾਈਮ ਅਪਲੋਡ ਨਹੀਂ ਨਾ ਕਰਦੇ ਮੈਂ ਸੌਣਾ ਨਹੀਂ। ਓਏ ਹੁਣ ਦੱਸੋ ਕੀ ਫੜ ਲੈਣਾ ਕਿਸੇ ਦਾ? ਕੀ ਕਰ ਲੋਗੇ ਕਿਸੇ ਨੂੰ? ਨਹੀਂ ਉਸਤਾਦ ਜੀ ਯਾਰ ਫਰੀਦ ਮੈਂ ਇਹਨਾਂ ਨਾਲ ਇੰਨੀ ਨਫ਼ਰਤ ਕਰ ਛੱਡੀ ਯਾਰ। ਇਹ ਮੇਰੇ ਢਿੱਡੋਂ ਇੰਨਾ ਪਿਆਰ ਕਰਦੇ ਸੀ, ਮੈਨੂੰ ਪਤਾ ਹੀ ਨਹੀਂ ਲੱਗਾ। ਵੱਡਾ ਪਿਆਰ ਕਰਦੇ ਦੇੜੀਆਂ ਦੇ ਵਿੱਚ ਤਾਰੇ ਪੱਸੇ। ਇੱਕ ਬੰਦੇ ਨੇ ਥੱਲੇ ਲਿਖਤਾ ਜਾਨੀ ਸਾਹਿਬ ਉਹ ਸਾਹਿਬ ਕਹਿ ਦਿੱਤਾ। ਮੇਰੀ ਗੱਲ ਸੁਣੋ, 4 ਬੰਦਿਆਂ 'ਚ ਬੰਦਾ ਤੁਹਾਨੂੰ ਕੋਈ ਸਾਹਿਬ ਕਹਿ ਜਾਵੇ ਤੇ ਕੀ ਬੱਲੇ ਰਹਿ ਗਿਆ? ਓਏ ਕਦੀ ਮੈਂ ਤੁਹਾਡੇ ਕੋਲ ਜਾ ਕੇ ਤੁਹਾਡੇ ਮਾਪਿਓ ਦੇ ਸਾਹਮਣੇ ਤੁਹਾਨੂੰ ਸਾਹਿਬ ਕਿਹਾ? ਜੀ ਇੱਕ ਭਲੇ ਰਹਿੰਦਾ ਇੱਕ ਬੰਦਾ ਕਹਿੰਦਾ ਉਹ ਦਿਲ ਜਾਨੀ ਸਾਹਿਬ ਸਾਡੇ ਸਮਝ ਵਸਦੇ ਹੋ ਆਪਣੇ ਮੱਕਾ ਦਾ ਪਰ ਕਿਉਂ ਨਹੀਂ ਸੁਣ ਤੋਂ ਪਹਿਲੇ ਪਰ ਕਿਉਂ ਨਹੀਂ ਗਿਆ? ਵੈਸੇ ਤੂੰ ਮਾਰੀ ਜਾਏ ਤੇ ਤੇਰਾ। ਮੈਂ ਉਸਤਾਦ ਜੀ ਤੁਹਾਨੂੰ ਨਾ ਮੈਂ ਇੱਕ ਮਸ਼ਵਰਾ ਦਿਆਂ, ਇਹਨਾਂ ਲੋਕਾਂ ਕੋ ਜਿੰਨਾ ਹੋ ਸਕੇ ਨਾ ਇਹਨਾਂ ਦੇ ਕੋਲ ਚਲੇ ਜਾਓ। ਚਲੇ ਜਾਓ। ਸਾਜੀ ਦਾ ਆਖਰਦਾ ਸਾਜੀ ਦਾ ਬਸ ਕੁਛ ਨਾ ਕਹਿਣਾ। ਬਾਅਦ ਚ ਕਹਿੰਦੇ ਮੇਰੇ ਮੋਰਿਆਂ ਦਾ ਮਸਲਾ ਬਣ ਗਿਆ। ਇੱਧਰ ਆਇਓ ਉਸਤਾਦ ਜੀ। ਯਾਰ ਉਸਤਾਦ ਨੂੰ ਜੋ ਹੋ ਗਈ ਹੈ। ਉਸਤਾਦ ਜੀ ਜਾ ਟਾਂਗਰੀਆਂ ਫੜ ਕੇ ਲਿਆ। ਸਲਾਮ ਅਲੈਕੁਮ। ਮੈਂ ਕਿਹਾ ਸਲਾਮ ਅਲੈਕੁਮ।
ਉਸਤਾਦ ਜੀ ਹੋ ਜੀ ਸਮਝਾਇਆ ਮੈਂ ਉਹ ਯਾਰ ਵੇਖੀ ਜ਼ਰਾ ਕੁਝ ਸਕਿੰਡ ਗਏ ਨਹੀਂ ਹੁਣ ਅੱਖ ਦੀ ਘੂਰੀ ਮੈਂ ਪਾਤੀ ਆ ਵੇਖੀ ਹੋਣੀ ਮੈਂ ਸਮਝਿਆ ਦਰਖਤ ਤੇ ਚੜ ਜਾਣਾ ਹੁਣ ਅਗਲੇ ਰੜਕਣਗੇ ਅੱਖ ਚ ਭਾਈ ਅੱਖ ਦੀ ਮੈਂ ਘੂਰੀ ਪਾਤੀ ਹੈ ਉਸਤਾਦ ਜੀ ਐਸ ਉਮਰੇ ਪੰਗੇ ਨਹੀਂ ਲਈਦੇ ਕਿਸੇ ਨਾਲ ਤੁਸੀਂ ਵੈਸੇ ਉਹਨਾਂ ਨੂੰ ਕੋਈ ਜਿਹੜਾ ਕਹਿਣਾ ਨਾ ਕਹਿ ਲਵੋ ਲੇਕਿਨ ਉਹਨਾਂ ਦਾ ਇਕਰਾਰ ਸਜਾਦ ਚਾਲੀ ਸਾਹਿਬ ਕਾਮੇਡੀ ਦੇ ਬਾਦਸ਼ਾਹ ਨੇ ਬਾਦਸ਼ਾਹ ਮੇਰੇ ਅੱਲਾ ਬਾਦਸ਼ਾਹ ਮਰ ਜਾਣਾ ਇੱਕ ਮਿੰਟ ਯਾਰ ਮੈਨੂੰ ਇੱਕ ਗੱਲ ਦੱਸੋ ਇਹ ਅਸੀਂ ਘੋੜਿਆਂ ਦੇ ਬੈਠੇ ਓਏ ਇੱਕ ਮਿੰਟ ਯਾਰ ਕਿਆ ਹੱਸਦੇ ਆ ਕੀ ਲੱਗ ਰਿਹਾ ਨਹੀਂ ਅੱਗੇ ਤੁਸੀਂ ਕੁਝ ਖਾ ਤੇ ਨਹੀਂ ਲਿਆ ਕੀ ਹੋ ਗਿਆ ਉਸਤਾਦ ਜੀ ਹਾਏ ਉਸਤਾਦ ਜੀ ਸਰਦੀ ਆ ਅੱਲਾ ਖੈਰ ਕਰੇ ਫਿਰ ਵੱਟੇ ਗਰਮ ਕਰ ਕਰਕੇ ਟਕੋਰਾਂ ਕਰਨੀਆਂ ਤੁਸੀਂ ਆ ਲਓ ਜੀ ਪਾਗਲ ਹੋ ਗਏ ਮੈਨੂੰ ਦੱਸੋ ਵੀ ਆ ਕਿਹੜਾ ਕੰਮ ਕਰਨ ਦੇ ਹੈਲੋ ਇਹ ਜੀ ਫਰੀਦ ਕਰੇ ਤੋਂ ਚਲੇ ਜੋ ਤੁਹਾਡੇ ਪਾਣ ਆਉਣ ਵਾਲੇ ਭਾਈ ਨਾ ਉਹਨਾਂ ਲਿਆ ਇਹ ਦੱਸੋ ਕਿਹੜੀ ਗੁੱਡੋ ਜੀ ਆ ਗਈ ਹੈ ਰੋਟੀ ਏਡੀ ਰੋਟੀਆਂ ਪਿਲੋਸ਼ ਇਹ ਕਤਲੰਮਾ ਨਹੀਂ ਆ ਮੇਰੀ ਗੱਲ ਤਾਂ ਸੁਣ ਲਵੋ ਸ਼ੋਅ ਚੱਲਣ ਡਿਆ ਵਾ ਆ ਲੈ ਸਾਈਡ ਬੱਤ ਉਹ ਕਿਹੜੀ ਦਵਾਈ ਖਵਾਤੀ ਉਹ ਮੈਂ ਤੈਨੂੰ ਗੋਲੀ ਦੂਸਰੀ ਕਿਹਾ ਸੀ ਡਾਕਟਰ ਨਸਰੁੱਲਾ ਨੂੰ ਕਰੋ ਫੋਨ ਚਾਵਾ ਚਾ ਨਾਜ਼ਰੀਨ ਤੁਹਾਨੂੰ ਹਾਸੇ ਚੜੇ ਮੈਨੂੰ ਲੱਗਦਾ ਇਹਨਾਂ ਨੂੰ ਹੁਣ ਡਾਕਟਰ ਨਸਰੁੱਲਾ ਕੋਲ ਲੈ ਕੇ ਜਾਣਾ ਪੈਣਾ ओ ये तो बहुत विशाल जानवर है इसकी दुम देखो वाह कैसा इसके सींग कितने तेज हैं अधारण लगता है वाह वाह ये अकेला फिर रहा है ये आगे किसी सूअर का हाथ आ गया है ਚਾਹ ਉਸਤਾਦ ਜੀ ਯਾਰ ਮੇਰੀ ਗੱਲ ਤਾਂ ਸੁਣ ਲਓ ਯਾਰ ਕੀ ਕਰਨ ਡੇ ਆ ਮੈਨੂੰ ਇੱਕ ਗੱਲ ਦੱਸੋ ਕੀ ਖਾ ਲਿਆ ਵਾ ਆ ਕਿਹੜਾ ਟੀ ਟਾਈਮ ਹੁੰਦਾ ਮੈਨੂੰ ਕਸਵੇ ਹਾਸਾ ਨਹੀਂ ਸ਼ਰਮ ਆਉਂਦੀ ਕੀ ਗੱਲ ਹੋਈ ਆਪਣੀ ਦੱਸੋ ਚੀਜ਼ਾਂ ਲੱਗੋ ਫੜ ਲੋ ਚੀਜ਼ਾਂ हाय, ਅਭੀ ਇਹਨੂੰ ਕੱਟਣਾ ਕੀ ਗੱਲ ਕੀ ਹੈ ਉਸਤਾਦ ਜੀ हाय। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਉਹ ਨੀਲਮ ਖੁਸਰੀ ਨੂੰ ਨਾ ਬੁਲਾਇਆ ਕਰ ਇੱਥੇ ਬਹਿ ਕੇ ਸਾਰੀ ਦਿਹਾੜੀ ਉਸਤਾਦ ਨਾਲ ਗੱਲਾਂ ਕਰਦੀ ਰਹੀ ਵੀ ਯਾਰ ਦੱਸ ਕੇ ਆ ਜਾਂਦੀ ਹੈ ਕਿ ਦੂਰ ਚ ਹੀ ਬੜੇ ਆ ਅੱਲਾ ਖੈਰ ਕਰੇ ਲਓ ਜੀ ਨਾਜ਼ਰੀਨ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ ਹੁਣ ਅਸੀਂ ਰੋਟੀਆਂ ਖਾ ਲਈਏ ਤੰਦੂਰ ਲੱਗ ਗਿਆ ਤੂੰ ਪੇੜੇ ਕਰੀ ਆ ਮਾਂ ਸਦਕੇ ਨਾਜ਼ਰੀਨ ਇਹ ਮਸਲਾ ਜਿਹੜਾ ਚੱਲ ਰਿਹਾ ਤੁਹਾਨੂੰ ਵੀ ਨਹੀਂ ਸਮਝ ਆ ਰਹੀ ਹੋਣੀ ਸਾਨੂੰ ਵੀ ਨਹੀਂ ਸਮਝ ਆ ਰਹੀ ਕਿਉਂਕਿ ਕੁਝ ਅੱਲਾ ਦੀ ਕਸਮ ਸਾਨੂੰ ਸੱਚੀ ਮੁੱਚੀ ਨਹੀਂ ਆ ਰਹੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਸਵੇਰੇ ਲਾਹੌਰੋਂ ਆਏ ਨੇ ਪਰਸੋਂ ਤੇ ਨੰਗੇ ਪੈਰੀ ਲਾਹੌਰੋਂ ਆ ਗਏ ਠੀਕ ਹੈ ਜੁੱਤੀ ਪਾ ਕੇ ਨਹੀਂ ਬੈਠੇ ਗੱਡੀ 'ਚ ਇਹ ਹੁਣ ਇਹਨਾਂ ਨੇ ਕੱਲ ਉੱਥੋਂ ਘਾਹ ਪੁੱਟਿਆ ਵਾ ਤੇ ਕਿੰਨਾ ਘਾਹ ਖਾ ਗਏ ਨੇ ਮੈਂ ਉਹ ਤੁਹਾਨੂੰ ਟੋਇਆ ਵਿਖਾ ਸਕਣਾ ਵਾ ਨਾਜ਼ਰੀਨ ਇਹ ਮਸਲਾ ਚੱਲ ਰਿਹਾ ਡਾਕਟਰ ਆਰਫ ਨੂੰ ਕਰੋ ਫੋਨ ਹੈ ਡਾਕਟਰ ਆਰਫ ਨੂੰ ਉਸਤਾਦ ਉਹ ਜੀ ਜਿਹੜਾ ਮੈਂ ਪਤਾ ਕੌਣ ਆ ਮੇਰਾ ਪਤਾ ਕੌਣ ਆ ਮੈਂ कुत्ता ਯਾਦਾਸ਼ਤ ਚੱਲੀ ਆ ਕੌਣ ਮੈਂ ਨਹੀਂ ਪੁੱਛਿਆ ਇਹ ਕੌਣ फरीद ਫਰੀਦ ਇੱਧਰ ਫਰੀਦ ਆ ਉਹ ਕੁੱਤਾ ਵਾ वो दानिश आ, ਦਾਨਸ਼ ਤੇ ਇਹ ਕੌਣ ये फैसला ਫੈਸਲਾ ਲੋ ਜੀ ਤੁਹਾਡੇ ਮੁਕੱਦਰ ਵੀ ਸੜ ਗਏ ਜੇ ਤੇ ਸਾਡੀ ਤਨਖਾਹਾਂ ਵੀ ਮਰ ਗਈਆਂ ਜੀ। ओए ओए ਇੱਥੇ ਆ ਕੇ ਹਿਸਾਬ ਨਾਲ ਮੇਰੀ ਰਿਕਾਰਡਿੰਗ ਕਰਨੀ ਆ ਮੇਰੀ ਰਿਕਾਰਡਿੰਗ ਕਰਕੇ ਬਾਹਰ ਸੁਣਾਏਗਾ ਪ੍ਰੋਗਰਾਮ ਰਿਕਾਰਡਿੰਗ ਓਏ ਫੜਿਆ ਗਿਆ ਇਹ ਕਿਹਨੂੰ ਸੁਣਾਉਣੀ ਜਾ ਕੇ ਉਹ ਮੈਂ ਸ਼ੋਅ ਕਰਨ ਡਿਆ ਤਾਂ ਆਪਾਂ ਡੇਲੀ ਸ਼ੋਅ ਕਰੀਦਾ ਵਾ ਡੇਲੀ ਸ਼ੋਅ ਸੁਨਾਲਾ ਜਾਂ ਜਿਹਨੂੰ ਜਨਾਉਣੀ ਬੰਦ ਕਰ ਦੇ ਕੇ ਜਾਂ ਜਿਹਨੂੰ ਸੁਣਾਉਣੀ ਸੁਨਾਲਾ ਜਾਂ ਮੈਂ ਨਹੀਂ ਡਰਦਾ ਕਿਸੇ ਕੋ ਆ ਕੀ ਇੰਸਟਰੂਮੈਂਟ ਇਹ ਪੁੱਛਦੇ ਓਏ ਮੂੰਹ ਤੇ ਨਾ ਖਾਲੀ ਪਿੱਛੇ ਰੱਖ ਦੇ ਇਹ ਪਤਾ ਯਾਦ ਆ ਜਾਏ ਪਾਗਲ ਹੋ ਗਏ ਜਲਾਲ ਚਾਹੇ ਅੱਲਾ ਤਾਲਾ ਨੇ ਪਾਗਲ ਮਾਫ ਕਰ ਦੇ ਵੇਖੀ ਯਾਦ ਆਏਗਾ ਆਸਤਾ ਆਸਤਾ ਮਿਊਜ਼ਿਕ ਨਾਲ ਹੀ ਆਣੀ ਇਹਨਾਂ ਦੀ ਯਾਦ ਆ ਅੱਛਾ ਆਪਾਂ ਰਜ਼ੀਆ ਐਨੂੰ ਮੂੰਹ ਕਰ ਲੋ ਯਾਰ ਸਾਰੇ ਇਹ ਜਿੰਨਾ ਦਾ ਤੇ ਆਂਦੇ ਯਾਰ ਜੀ ਕਸਮੇ ਨਮੋਸ਼ੀ ਹੋਣ ਦੀ ਸਾਨੂੰ ਨਾ ਕਰੋ ਇਦਾਂ ਦੀਆਂ ਹਰਕਤਾਂ ਟੇਕ ਦਿਸ ਸ਼ੋਰ ਸ਼ੋਰ
ਉਸਤਾਦ ਜੀ ਕੀ ਕਰਨ ਦੇ ਇਹ ਪੁਸ਼ ਨਵੀਆਂ ਖੁਰੀਆਂ ਲੱਗੀਆਂ ਹੁੰਦੀਆਂ ਬਸ ਕਰ ਦਈਦਾ ਵੀ ਫੜਾ ਹੈਲੋ ਚੰਗੀ ਇਹ ਟੀ ਟਾਈਮ ਹੋ ਗਿਆ ਵਾ ਉਸਤਾਦ ਜੀ! ਸਮਾਨ ਚੁੱਕਣਾ ਲਾਗੋ ਹੋਵੇ ਉਸਤਾਦ ਜੀ ਉਹ ਸ਼ੋ ਚੱਲਣ ਡਿਆ ਵਾ ਅੱਗ ਲੱਗ ਉਹ ਜਾਂਦੀ ਸ਼ੋ ਚੱਲਣ ਡਿਆ ਵਾ ਉਹ ਕੈਮਰੇ ਲੱਗੇ ਨੇ, ਸਿਗਰਟ ਨਹੀਂ ਪੀਣੀ। ਕੈਮਰੇ ਲੱਗੇ ਉਸਤਾਦ ਜੀ ਨਾ ਕਰੋ ਤਾਰੀਆਂ ਯਾਰ ਬਹੁਤ ਅੱਛੇ। ਕੀ ਗੱਲ ਹੈ? ਲੋ ਜੀ ਫਰੀਦ ਸਾਹਿਬ ਆਈ ਐਮ ਰਿਲੈਕਸ ਆਈ ਐਮ ਹੈਪੀ ਸ਼ੁਕਰ ਆਈ ਐਮ ਟੋਟਲੀ ਸਟ੍ਰੈਸਲੈਸ ਕਰ ਐਂਜ਼ਾਈਟੀਲੈਸ ਤੁਹਾਨੂੰ ਟੈਨਸ਼ਨਲੈਸ ਆਈ ਐਮ ਫ੍ਰੀ ਕਰ ਲੋ ਅੱਧਾ ਕੁ ਘੰਟਾ ਨਹੀਂ ਬਸ ਓਕੇ ਬਾਹਰ ਚੱਲ ਜਾ ਉਸਤਾਦ ਜੀ ਇਹ ਮੈਂ ਖੋਤਿਆਂ ਦਾ ਸਾਹਿਬ ਲਿਟਦੇ ਨਹੀਂ ਖੋਤੇ ਖੋਤੇ ਲਿਟਦੇ ਨਾ ਅਸੀਂ ਵੀ ਖੋਤੇ ਹੀ ਆ ਯਾਰ ਅਸੀਂ ਵੀ ਜਿੱਦਾਂ ਕੰਮ ਕਰਦੇ ਨਹੀਂ ਖੋਤੇ ਨੇ ਪੌੜ ਵੀ ਮਾਰੇ ਇੱਧਰ ਅੱਛਾ ਆਹ ਜੀ ਵੇਖੋ ਉਹ ਕੋਈ ਗੱਲ ਨਹੀਂ ਲੋ ਜੀ ਨਾਜ਼ਰੀਨ ਆਈ ਐਮ ਰਿਲੈਕਸ ਲੈ ਵੀ ਨਾਜ਼ਰੀਨ ਤੁਸੀਂ ਇਦਾਂ ਕਰੋ ਕਸਮੇ ਸਿਰਫ 15 ਤੋਂ 20 ਮਿੰਟ ਪਾਗਲ ਹੋ ਜਾਓ ਇੱਕ ਕਮਰੇ 'ਚ ਕੁਰਸੀ ਦੇ ਉੱਤੇ ਜੋ ਦਿਲ ਕਰਦਾ ਕਰੋ ਤੁਸੀਂ ਉਸ ਤੋਂ ਬਾਅਦ ਦੇਖਣਾ ਕਿ ਤੁਸੀਂ ਰਿਲੈਕਸ ਹੋ ਜਾਣਾ ਮੈਂ ਭਲਾ ਕੀ ਕੀਤਾ ਸੀ ਮੈਂ ਟੋਟਲੀ ਇਹਨੂੰ ਫ੍ਰੀ ਕਰ ਦਿੱਤਾ ਸੀ ਕਿ ਜੋ ਮਰਜ਼ੀ ਜੋ ਮਰਜ਼ੀ ਕਰ ਜੋ ਤੇਰਾ ਦਿਲ ਕਰਦਾ ਨਾ ਤੂੰ ਉਹ ਕਰਨਾ ਵਾ ਉਹਨੇ ਕਿਹਾ ਇਦਾਂ ਇਦਾਂ ਕਰ ਮੈਂ ਇਦਾਂ ਦਾ ਕਰ ਲਿਆ ਹੁਣ ਮੈਂ ਦੁਬਾਰਾ ਦਿਮਾਗ ਨੂੰ ਕਹਿ ਕੇ ਆ ਜਾ ਹੁਣ ਤੇਰਾ ਸਿੰਕ ਹੋ ਜਾ ਮੇਰੇ ਨਾਲ ਓਕੇ ਆਈ ਐਮ ਫ੍ਰੀ ਦੋ ਜੀ ਫੜ नजर से यूं मिली नजर है ਹਾਏ दीवाना मैं हो गया ਆਗੇ ਵਾਪਸ। असर ये क्या हुआ असर है कहाँ ये मैं खो गया बह के कदम बहका है मन छा गया मुझ पे दीवानापन सुनो ओ प्रिया मैंने तुमको दिल दिया नशा ये प्यार का नशा है ये मेरी बात यारो मानो नशे में यार डूब जाओ रहो ना होश में दीवानो कि जब से मैंने तुमको दिल ये दे दिया मीठा मीठा सा दर्द ले लिया सुनो ओ प्रिया मैंने तुमको दिल दिया ਕਿਆ कहने। ਉਸਤਾਦ ਜੀ ਮੈਨੂੰ ਤੁਸੀਂ ਡਰਾਇਆ ਮੈਂ ਪੜਦਾ ਹੀ ਰਿਹਾ ਕਸਮ क्यों की है ਪੂਰੇ ਸ਼ੋਅ 'ਚ ਮੈਂ ਕਿਹਾ ਉਹ ਸੱਚੀ ਬੁੱਚੀ ਕੋਈ ਐਟਮ ਹੋ लो जी एक बंदा ना खाली पेट एक बंदा दूजे बंदे ਨੂੰ ਕਹਿੰਦਾ ਇਧਰ ਕਰਨਾ ਇੱਕ ਬੰਦਾ ਇੱਕ ਸਿਆਣੇ ਬੰਦੇ ਨੂੰ ਕਹਿੰਦਾ ਤੂੰ ਸਵੇਰ ਖਾਲੀ ਪੇਟ ਕਿੰਨੇ ਸੇਬ ਖਾ ਸਕਦਾ ਉਹ ਕਹਿੰਦਾ 4 ਕਹਿੰਦਾ ਨਹੀਂ ਗਲਤ ਤੂੰ ਇੱਕ ਪਹਿਲੀ ਬਾਈਟ ਲੈਣੀ ਉਸ ਤੋਂ ਬਾਅਦ ਤੇਰਾ ਪੇਟ ਖਾਲੀ ਨਹੀਂ ਰਹਿਣਾ ਕਹਿੰਦਾ ਕਹਿੰਦਾ ਆ ਬੜਾ ਚੁਗਲੀ ਕੰਮ ਹੀ ਮੈਂ ਲਾਉਣਾ ਹੁਣੇ ਜਾ ਕੇ ਉਹ ਚੱਲ ਜਾਂਦਾ ਇੱਕ ਹੋਰ ਦੋਸਤ ਕੋ ਕਹਿੰਦਾ ਤੂੰ ਸਵੇਰ ਕਿੰਨੇ ਸੇਬ ਖਾ ਸਕਦਾ ਕਹਿੰਦਾ 5 ਕਹਿੰਦਾ ਜਾ 4 ਕਹਿਣਾ ਸੀ ਵੀ ਵੇਖੀ ਕਿਵੇਂ ਚੁਗਲ ਲੱਗਦਾ ਕਹਿੰਦਾ ਜਾ 4 ਕਹਿਣਾ ਸੀ ਫੇਰ ਵੇਖਣਾ ਸੀ ਕਿੱਡਾ ਚੁਗਲ ਲੱਗਣਾ ਸੀ ਕੈਸਾ ਲੋ ਜੀ ਨਾਜ਼ਰੀਨ ਅੱਜ ਬਹੁਤ ਹਸਾਇਆ ਓਏ ਹੋਏ ਹੋਏ ਕਦੋਂ ਅਸੀਂ ਵਾਲੀ ਗੱਲ ਚਾਹੁੰਦੇ ਹੈ ਆ ਕਿ ਉਸਤਾਦ ਜੀ ਤੁਹਾਨੂੰ ਇੰਜੈਕਸ਼ਨ ਲੱਗਣ ਜਿਹੜੇ ਤੁਸੀਂ ਲਵਾਉਂਦੇ ਹੁੰਦੇ ਆ ਏਦਾਂ ਹੀ 14 ਲੱਗਣੇ ਹੀ ਮੈਂ ਕਿੰਨੀ ਵਾਰੀ ਕਹਾ ਸਮੱਧ ਚੁੱਕ ਲਿਆ ਕਰੋ ਨਸ਼ਾ ਕਰਨੋਂ ਨਹੀਂ ਹਟਦੇ ਯਾਰ ਮਾਦਰਤ ਮੈਨੂੰ ਹੁਣ ਇਦਾਂ ਦੀ ਆਮਦ ਹੋ ਰਹੀ ਉਹ ਕੀ ਕਰਨ ਉਹਨਾਂ ਨੇ ਜੋ ਅੱਗੇ ਕਰ ਚੁੱਕੇ ਨੇ ਹੁਣ ਭਾਈ ਨੇ ਗੱਲ ਸੁਣ ਲਓ ਗੱਲ ਇਹ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਆ ਮੈਂ ਬੈਠਾ ਇੱਥੇ ਇਨਸ਼ਾਅੱਲਾ ਮੇਰੇ ਮੌਲਾ ਦੀ ਰਹਿਮਤ ਨਾਲ ਰੱਬ ਦੀ ਰਹਿਮਤ ਨਾਲ ਠੀਕ ਆ ਜੀ ਡੇਲੀ 50 ਮਿੰਟ ਦਾ ਸ਼ੋਅ ਕਰਨਾ ਵਾ ਤੇ ਕੁਛ ਨਾ ਕੁਛ ਚੇਂਜ ਗੱਲ ਕਰਨੀ ਆ ਔਰ ਕਿਸੇ ਵੀ ਸ਼ੋਅ 'ਚ ਦੁਬਾਰਾ ਉਹ ਗੱਲ ਰਿਪੀਟ ਨਹੀਂ ਕਰਨੀ ਮੈਨੂੰ ਕੋਈ ਕਰਕੇ ਵਿਖਾਵੇ ਕੀ ਬਾਤ ਉਸਤਾਦ, ਕਰਕੇ ਵਿਖਾਵੇ ਬਹੁਤ ਅੱਛੀ ਨਹੀਂ ਬਹੁਤ ਨਹੀਂ ਅੱਛੀ ਆਹ ਹਰਕਤਾਂ ਕੋਈ ਵੀ ਨਹੀਂ ਉਹਦੀ ਵਜ੍ਹਾ ਇਹ ਮਾਨ ਆ ਇਹ ਗਰੂਰ ਨਹੀਂ ਆ ਇਹ ਮਾਨ ਆ ਉਹਦੀ ਦਿੱਤੀ ਇਹਦੇ ਤੇ ਸਲਾਹੀਅਤ ਜਿਹੜੀ ਉਹਦੇ ਤੇ ਮਾਨ ਆ ਠੀਕ ਹੈ ਉਹਦੇ ਅੱਗੇ ਤੇ ਮੈਂ ਇੰਨਾ ਸਿਲੰਡਰ ਆ ਕਿ ਮੇਰਾ 20 ਕਿਲੋ ਵਾਲਾ ਸਿਲੰਡਰ ਵੀ ਨਹੀਂ ਏਡਾ ਵੱਡਾ ਹੁੰਦਾ ਠੀਕ ਹੈ ਬੜੀ ਗੱਲ ਇਸ ਤਰ੍ਹਾਂ ਉਸਤਾਦ ਜੀ ਅੱਛਾ ਉਹ ਕੋਈ ਮਸਲਾ ਸੀ ਉਹ ਜਿਹੜਾ ਅਸੀਂ ਡਿਸਕਸ ਕਰਨਾ ਸੀ ਫੈਸਲ ਸਾਹਿਬ ਕੋਈ ਵਾਈਲਡ ਲਾਈਫ ਦੇ ਬਾਰੇ ਚ ਓਏ ਕੋਈ ਇਨਫੋਰਮੇਸ਼ਨ ਲਿਆਏ ਨੇ ਅੱਜ ਓਏ ਤੂੰ ਅੱਗੇ ਅੰਦਰ ਬੈਠਾ ਵੀ ਦਿਮਾਗ ਖਾ ਲਿਆ ਉਹਦਾ ਜਾਨਵਰਾਂ ਦਾ ਕੀ ਕਹਿ ਰਿਹਾ ਸਰ ਨਹੀਂ ਕਿਨੇ ਉਸਤਾਦ ਜੀ ਮੈਂ ਬੇਸਿਕ ਤੌਰ ਤੇ ਨਾ ਜਿਹੜੇ ਹੈਗੇ ਨੇ ਬਾਹਰਲੇ ਯਾਨੀ ਕਿ ਉਹ ਤੁਹਾਡੇ ਬੜੇ ਫੈਨ ਹੈਗੇ ਨੇ ਬਾਹਰਲੇ ਬਾਹਰਲੇ ਤੋਂ ਮੁਰਾਦ ਬਾਹਰਲੇ ਤਾਂ ਸੂਰਾਂ ਨੂੰ ਕਹਿੰਦੇ ਆ ਨਹੀਂ ਨਹੀਂ ਬਾਹਰਲੇ ਮੁਲਕਾਂ ਲਈ ਯਾਰ ਓਵਰਸੀਜ਼ ਪਰ ਦੇਸੀ ਭਰਾ
ਓਵਰਸੀਜ਼ ਕਹਿ ਹਾਂਜੀ ਉਸਤਾਦ ਜੀ, ਮੈਂ ਉਹਨਾਂ ਦੇ ਬਾਰੇ 'ਚ ਇੱਕ ਸ਼ੇਰ ਲਿਖਿਆ, ਸੁਣਾਦਾ ਉਸਤਾਦ ਜੀ। ਨਹੀਂ, ਤੂੰ ਪਹਿਲੇ ਜਾਨਵਰਾਂ ਵਾਲੀ ਗੱਲ ਕਰ ਜਿਹੜੀ ਕਰਨਾ ਸੀ। ਉਹਨੂੰ ਲੱਗਦਾ ਪਰਿੰਦਿਆਂ ਦੀ ਜਾਨਵਰ ਜਿਹੜੀ ਅੰਦਰ ਪੌਣਾ ਘੰਟਾ। ਤੂੰ ਮੇਰੀ ਗੱਲ ਸੁਣ ਨਾ, ਤੂੰ ਇੱਕ ਕੰਮ ਕਰ, ਹਾਂਜੀ ਉਸਤਾਦ ਜੀ। ਤੂੰ ਜਿਹੜਾ ਅੰਦਰ 2 ਘੰਟੇ ਬੈਠੇ ਸਾਨੂੰ ਇੱਕ ਕਹਾਣੀ ਸੁਣਾਈ ਕਿ ਉਹ ਸ਼ੇਰ ਤੇ ਮਗਰਮੱਛ ਤੇ ਮੇਰੇ, ਆਹੋ ਉਸਤਾਦ ਜੀ। ਤੂੰ ਇਦਾਂ ਕਰਨਾ, ਤੂੰ ਜਾਨਵਰਾਂ ਦੇ ਨਾਲ ਕੰਮ ਕਰ ਲਾ, ਮਗਰਮੱਛਾਂ ਪਾਲ ਲਾ, ਕੁਝ ਹੋਰ ਕਰ ਲਾ, ਨਹੀਂ। ਚਿੜੀਆ ਘਰ 'ਚ ਨੌਕਰੀ ਕਰ ਲਾ, ਠੀਕ? Basic ਨਹੀਂ ਤੇ ਕੰਮ ਕਰ, ਲਾਹੌਰ ਜਾ, ਤੈਨੂੰ ਮੈਂ ਇੱਕ ਦੁਕਾਨ ਦੱਸਦਾ, ਠੀਕ ਆ? ਉਥੋਂ ਥੋਕ 'ਚ ਚਿੜੀਆਂ ਲੈ ਤੇ ਵੱਡਾ ਪਿੰਜਰਾ ਲੈ, 2 ਵੱਡੇ ਪਿੰਜਰੇ ਲੈ, ਉਹਨਾਂ 'ਚ ਚਿੜੀਆਂ ਪਾ ਤੇ ਲਾਹੌਰ ਲక్ష్ਮੀ ਫਿਰ ਕੇ ਨਾ ਚਿੜੀਆਂ ਛਡਾਇਆ ਕਰ, ਕੋਈ ਚਿੜੀਆਂ ਛਡਾ ਲਓ, 50 ਰੁਪਏ ਦੀ ਚਿੜੀ ਛਡਾ ਲਓ। ਉਸਤਾਦ ਜੀ ਮੇਰੀ ਗੱਲ ਸੁਣੋ, ਲੇਕਿਨ ਸਭ ਤੋਂ ਪਹਿਲਾਂ ਪਤਾ ਕਰਨੀ ਕਿ ਅੰਦਰ ਕਿਸ ਕੇਸ 'ਚ ਹੋਈਆਂ ਨੇ ਚਿੜੀਆਂ, ਫਿਰ ਚੜਾਈ। ਚਿੜੀਆਂ ਪਤਾ। ਇਸ ਕੇਸ ਅੰਦਰ ਹੋਈਆਂ ਨੇ ਕਿ ਉਹ ਪਾਕਿਸਤਾਨ ਦੇ ਵਿੱਚ ਆ ਗਈਆਂ ਨੇ, ਓਏ ਉਹ ਇਸ ਯਾਰ ਦੇ ਅੰਦਰ ਹੋਈਆਂ ਨੇ। ਇੱਕ ਯਾਨੀ ਮਿੰਟ, ਇਹਦਾ ਅਜ਼ੀਮ ਮੁਲਕ ਹੈ ਸਾਡਾ। ਅਜ਼ੀਮਾ ਔਰ ਚਿੜੀਆਂ, ਮੈਂ ਕਹਿੰਦਾ ਇਹਨੇ ਚਿੜੀਆਂ ਛੱਡਣੀਆਂ ਨੇ। ਇੱਕ ਦਿਨ ਇਹਨੇ ਚਿੜੀਆਂ ਛਡਾਉਣ ਵਾਸਤੇ ਨਾ ਚਿੜੀਆਂ ਸਾਰੀਆਂ ਇਹ ਭਰ ਲਿਆ ਆਪਣਾ ਪਿੰਜਰਾ, ਵਾਵਾ 250-300 ਇੱਕ ਪਾਸੇ, 250-300 ਇੱਕ ਪਾਸੇ, ਡਬਲ ਹੁੰਦਾ ਨਾ, ਦਰਮਿਆਨ ਛੋਟੀ ਹੁੰਦੀ। ਉਹਨੇ ਭਰ ਲਿਆ ਕਿ ਮੈਂ ਚਿੜੀਆਂ ਛੱਡਣਗੇ, ਲੋਕੀ ਛਡਾਉਣਗੇ ਚਿੜੀਆਂ, ਠੀਕ ਆ? ਤੇ ਸੋਹਣਾ ਤਿਆਰ ਹੋ ਕੇ ਚਿੜੀਆਂ ਉਹ 'ਚ ਭਰ ਕੇ ਤੇ ਉਹ ਉੱਥੇ ਭੋਲਾ ਆਇਆ ਤੇ ਬਾਹਰ ਆ ਗਿਆ ਪੈਦਲ ਹੀ, ਤੇ ਲక్ష్ਮੀ ਚੌਂਕ ਆ ਕੇ ਗਈ ਤਾਂ ਭਾਜੀ ਚਿੜੀਆਂ ਛਡਾ ਲਓ, ਚਿੜੀਆਂ ਆਹੋ। ਤੇ ਉਹਨੇ ਕਿਹਾ, ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਯਾਰ ਛੱਡ ਕਿੰਨੇ ਦੀ ਚਿੜੀ? ਕਹਿੰਦਾ 50 ਰੁਪਏ ਦੀ। ਉਹਨੇ ਕਿਹਾ ਛੱਡ, ਤੇ ਉਹਨੇ ਵੇਖਿਆ ਥੱਲੇ ਪਿੰਜਰਾ ਹੀ ਨਹੀਂ। ਉਹਨੇ ਕਿਹਾ ਛੱਡ, ਕਹਿੰਦਾ ਭਾਜੀ ਉਹ ਤਾਂ ਮੈਂ ਘਰ ਹੀ ਛੱਡ ਆਇਆ। ਉਹਦੇ ਘਰ ਤੁਸੀਂ ਮੈਨੂੰ ਪੈਸੇ ਦੇ ਦਿਓ, ਮੈਂ ਅੱਲਾ ਦੀ ਕਸਮ ਜਾ ਕੇ ਛੱਡ ਦਿਆਂਗਾ। ਚਿੜੀਆਂ ਉਸਤਾਦ ਛੱਡਣ ਜੀ, ਦਾ ਕੰਮ ਇਹਨੇ ਸ਼ੁਰੂ ਕੀਤਾ। ਇੱਕ ਬੰਦਾ ਕਹਿੰਦਾ ਕੁੜੀਆਂ ਚਿੜੀਆਂ ਵੀ ਛੱਡ ਦੇਣਾ। ਯਾਰ ਇੱਕ ਮਿੰਟ, ਆ ਨਹੀਂ ਗੱਲ, ਮੈਂ ਤੁਹਾਨੂੰ ਜਾਨਵਰ ਉੱਤੇ ਦੱਸਾਂ। ਆਪਣਾ ਉੱਥੇ ਸੇਲ ਨੂੰ ਖਿਲਾਰਿਆ, ਘਰ ਦੇ ਉੱਤੇ ਸੇਲ ਨੂੰ ਨਾ ਵੱਡਾ ਉਹ ਜਿਹੜਾ ਜਾਲ ਜਿਹਾ ਦੇ ਕੇ ਨਾ ਇੰਜ ਉੱਤੇ ਨੂੰ ਕਰਕੇ ਖਿਲਾਰਿਆ, ਉਹਦੇ ਬਿਲਕੁਲ ਥੱਲੇ ਚਿੜੀਆਂ ਛੱਡਣ ਦਿਆ। 50 ਰੁਪਏ ਦੀ ਚਿੜੀ ਛੱਡੀ ਜਾ ਰਿਹਾ, ਇੰਜ ਸਿੱਟਦਾ ਸੀ, ਉੱਪਰੋਂ ਸੇਲ ਫੜ ਲੈਂਦਾ ਸੀ, ਉਹ ਫਿਰ ਤੁਹਾਨੂੰ ਲਿਆ ਕੇ ਨਾ ਉਹ ਬਾਟੇ 'ਚ ਪਾ ਕੇ ਫਿਰ ਉਹ 'ਚ ਸਿੱਟ ਦਿੰਦਾ ਸੀ। ਸਾਰੀ ਦਿਹਾੜੀ ਚਿੜੀਆਂ ਛੱਡਦਾ ਰਿਹਾ, ਚਿੜੀਆਂ ਉਨੀਆਂ ਹੀ, ਬਲਕਿ ਸੇਲ ਨੇ ਉੱਤੋਂ ਜਿਹੜੀਆਂ ਆਮ ਚਿੜੀਆਂ ਹੁੰਦੀਆਂ ਉਹ ਵੀ 5-7 ਫੜ ਕੇ ਵਿੱਚ ਹੀ ਪਾਤੀਆਂ। ਯਕੀਨ ਕਰ। ਇੱਕ ਬੰਦੇ ਨੇ ਕਿਹਾ ਓਏ ਚਿੜੀਆਂ ਛੱਡਤੀਆਂ, ਕਹਿੰਦਾ ਹੋਇਆ ਬਸ ਛੱਡਤੀਆਂ ਹੁਣ। ਅੱਛਾ, ਇੱਕ ਦਿਨ ਇਹਨੇ ਚੋਰੀ ਕੀਤੀ, ਇਹਨੇ ਕਿਹਾ ਵੀ ਯਾਰ 100 ਚਿੜੀ ਹੈ ਤੇ 10 ਕੁ ਚਿੜੀਆਂ ਦੂਜੀਆਂ ਨੇ ਉਹ ਪੱਥਰ ਟੈਪ ਦੀਆਂ ਹੁੰਦੀਆਂ ਨਕਲੀ, ਉਹ ਵੀ ਵਿੱਚ ਸਿੱਟ ਦਿਓ। ਉਹ ਵੀ ਵਿੱਚ ਰੱਖ ਕੇ ਤੇ ਇੱਕ ਬੰਦਾ ਆਇਆ, ਕਹਿੰਦਾ ਯਾਰ 5 ਚਿੜੀਆਂ ਛੱਡ ਦਿਆ, ਲੈ 250। ਇਹਨੇ 5 ਫੜੀਆਂ, ਇੱਕ ਪੱਥਰ ਵਾਲੀ ਫੜ ਲਈ, 4 ਉਹ ਇਹਨੇ ਇੰਜ ਕਰਕੇ 4 ਸਿੱਟੀਆਂ ਨੇ, 4 ਉੱਡ ਗਈਆਂ, ਇੱਕ ਗਾਹਕ ਦੇ ਸਿਰ 'ਚ ਵੱਜੀ। ਤੁਹਾਨੂੰ ਇਹੀ ਨਹੀਂ ਪਤਾ ਕਿ ਕਿੰਨਾ ਸਵਾਬ ਮਿਲਦਾ ਹੈਗਾ ਜਾਨਵਰ ਆਜ਼ਾਦ ਕਰਨ ਦਾ, ਕਿੰਨਾ ਸਵਾਬ ਹੈ। ਅਗਰ ਬੰਦਾ ਕੋਈ ਵੀ ਉਸਤਾਦ ਜੀ, ਅਗਰ ਕੋਈ ਸਾਬੇ ਹਸੀਅਤ ਹੈ ਤੇ ਕਿਸੇ ਕੈਦੀ ਨੂੰ ਰਿਹਾ ਕਰਾ ਦਿਓ, ਬਹੁਤ ਜ਼ਿਆਦਾ ਸਵਾਬ ਜੀ। ਚਿੜੀਆਂ ਤੁਸੀਂ ਕੋਸ਼ਿਸ਼ ਕਰੋਗੇ ਆਪਣੇ ਘਰ ਦੀ ਬੇਸਮੈਂਟ ਦੇ ਵਿੱਚ ਉਹ ਪਨਾਲੀ ਰੱਖੋ, ਵਿੱਚ ਬਾਜਰਾ ਪਾ ਕੇ, ਪਾਣੀ ਪਾ ਕੇ, ਕਿਤੇ ਵੀ ਰੱਖ ਲਓ। ਬੇਸਮੈਂਟ 'ਚ ਕੀ ਕਿੱਧਰ ਚਿੜੀਆਂ ਆਉਣਗੀਆਂ? ਜਿੱਥੇ ਚਿੜੀਆਂ ਆਉਂਦੀਆਂ ਨੇ ਉੱਥੇ ਰੱਖੋ। ਉਹਦਾ ਘਰ ਨੀਵਾਂ ਨਾ, ਉਹਨੂੰ ਬੇਸਮੈਂਟ ਹੀ ਲੱਗਦੀ ਸਾਰੀ। ਨਹੀਂ ਯਾਰ, ਛੱਤ ਤੇ ਰੱਖੋ, ਉਹ ਜਿੰਨਾ ਦਾਣਾ ਖਾਣਗੀਆਂ ਜੀ। ਅਸਲ ਜਿਹੜੀ ਗੱਲਬਾਤ ਆ ਨਾ, ਜਿਹੜਾ ਤਰੀਕਾ ਵਾ ਸਹੀ, ਉਹ ਇਹ ਆ ਕਿ ਸੋਹਣਾ ਪਾਣੀ ਰੱਖ ਕੇ, ਠੀਕ ਆ ਜੀ, ਠੰਡਾ ਜਿਹਾ ਪਾਣੀ ਗਰਮੀਆਂ ਦੇ ਵਿੱਚ ਉੱਤੇ ਰੱਖੋ, ਠੀਕ ਆ? ਉਹਦੇ ਉੱਤੇ ਫੱਟੀ ਰੱਖ ਕੇ 5-7 ਇੱਟਾਂ ਰੱਖ ਦਿਓ, ਬਸ ਪਰਿੰਦਿਆਂ ਵਾਸਤੇ ਬੰਦ ਕਰ ਦਿਓ। ਹਾਂ, ਉੱਤੇ 5 ਇੱਟਾਂ ਵੀ ਰੱਖ ਦਿਓ, ਥੱਲੇ ਫੱਟੀ ਲਾ ਕੇ। ਦੱਸੋ ਉਹਨੂੰ ਫਿਰ ਚਿੜੀਆਂ ਲਈ ਕੀ ਫਾਇਦਾ? ਚਿੜੀਆਂ ਉਹਦੇ ਥੜੇ ਤੇ ਆ ਕੇ ਬਹਿਣਗੀਆਂ ਤੇ ਪਾਣੀ ਉਹਨਾਂ ਨੂੰ ਪਤਾ ਹੋਊਗਾ ਕਿ ਪਾਣੀ ਸਾਡੇ ਤੋਂ ਆ ਹੀ ਆ, ਪੀ ਲਾਂਗੇ, ਕੋਈ ਨਹੀਂ। ਉਸਤਾਦ ਜੀ ਉਸ ਤੋਂ ਬਾਅਦ ਯਾਰ ਬਾਕੀ ਜਿਹੜੀਆਂ ਵੀ ਨਹਾਉਣਗੀਆਂ ਕਿ ਉੱਥੇ ਪਾਣੀ ਆ। ਚਿੜੀਆਂ ਛੱਡਣ ਦਾ ਕੰਮ ਕਰਦਾ ਸੀ ਤੇ ਫਰਾਡੀਆਂ ਬੜਾ ਸੀ, ਪਾਰ ਕੱਟ ਕੇ ਨਾ ਤੇ ਸਾਹਮਣੇ ਇੱਕ ਤਰਪਾਲ ਜਿਹੀ ਤੇ ਸੁੱਟੀ ਜਾ ਰਿਹਾ ਛੱਡ ਕੇ। ਉਹ ਤਰਪਾਲ 'ਚ ਢੇਰੀ ਲੱਗ ਗਈ। ਚਿੜੀਆਂ ਛੱਡਦਾ ਸੀ ਭਾਈ, ਇੰਨੀਆਂ ਠੱਕੀਆਂ ਚਿੜੀਆਂ ਛੱਡਣ ਲਈ ਲੈ ਗਿਆ ਉਹ ਬੰਦੇ ਨੂੰ ਆਪ ਕਵੇ, ਕਹਿੰਦਾ 30 ਦੀ ਛੱਡ ਦੇ ਯਾਰ, ਉਹ ਨਿਕਲਣ ਹੀ ਨਹੀਂ ਦਈਆਂ, ਉੱਥੇ ਹੀ ਮਰੀਆਂ। ਚਿੜੀਆਂ ਛੱਡੋ ਜਿੰਨਾ ਹੋ ਸਕਦਾ। ਚਿੜੀਆਂ ਛੱਡਦਾ ਸੀ ਯਾਰ, ਤੁਸੀਂ ਝੂਠ ਛੱਡ ਦੋ, ਚਿੜੀਆਂ ਸੀ ਯਾਰ ਇਹਨੇ ਸੋਹਣਾ ਚਿੜੀਆਂ ਦੇ ਨਾ ਇੱਕ ਡੋਰੀ ਜੀ ਮਿਲਦੀ ਜਿਹੜੀ ਕੈਮਰੇ 'ਚ ਨਜ਼ਰ ਨਹੀਂ ਆਉਂਦੀ ਆਮ, ਉਹ ਬਰੀਕ ਜੀਆਂ ਸਾਰੀਆਂ ਲੱਤਾਂ ਨਾਲ ਬੰਨ ਕੇ ਨਾ ਤੇ ਇੱਥੇ ਬੰਨੀਆਂ ਲੰਮੀਆਂ ਜੀਆਂ। ਇਹਨੇ 2 ਚਿੜੀਆਂ ਛੱਡੀਆਂ ਬਾਬਾ ਜੀ, ਚਿੜੀਆਂ ਛੱਡਦਾ ਸੀ ਇੰਜ, ਚਿੜੀਆਂ ਉੱਤੇ ਜਾਂਦੀਆਂ, ਇਹ ਗਾਹਕ ਜਾਂਦਾ ਤੇ ਵੇਖ ਕੇ ਚੱਲਣ ਦੇ। ਇੱਕ ਦਿਨ ਇੱਕ ਗਾਹਕ ਨੇ ਕਹਿੰਦੇ 2 ਚਿੜੀਆਂ ਛੱਡੀਆਂ, ਕਸਮ ਇਹਨੇ 2 ਚਿੜੀਆਂ ਇੰਜ ਛੱਡੀਆਂ ਵਾ, ਉਹਨਾਂ ਦਾ ਆਪਸ 'ਚ ਪੇਚਾ ਲੱਗਾ, ਉਹ ਕੱਟੀਆਂ ਗਈਆਂ, ਦੋਵੇਂ ਉੱਡ ਗਈਆਂ। ਉਹਨੂੰ ਨੁਕਸਾਨ। ਇੱਕ ਦਿਨ ਇਹਨੇ 5-6 ਚਿੜੀਆਂ ਐ ਕਰਕੇ ਛੱਡੀਆਂ ਨੇ, ਠੀਕ ਹੈ ਨਾ? ਉਹ ਗਾਹਕ ਨੇ ਕਿਹਾ ਨਹੀਂ ਯਾਰ ਮੈਂ ਨਹੀਂ ਪੈਸੇ ਦੇਣੇ। ਇਹ ਵਾਪਸ ਖਿੱਚਣ ਦਿਆ, ਪੌਣਾ ਘੰਟਾ ਗੁੰਝਲ ਕੱਢਦਾ ਰਿਹਾ ਚਿੜੀਆਂ ਦੇ ਆਪਸ 'ਚ, ਉਹ ਕੋਈ ਐਨੂੰ ਵੜ ਗਈ, ਕੋਈ ਐਨੂੰ ਵੜ ਗਈ, ਚਿੜੀਆਂ ਫੜ ਕੇ ਸਿੱਟ ਰਿਹਾ ਉਹਨੂੰ। ਚਿੜੀਆਂ ਦੇ ਦੀ ਗੱਲ ਦੱਸਣ ਡਿਆ ਵਾ ਯਾਰ। ਸੁਬਾਹ ਚਿੜੀਆਂ ਛੱਡਦਾ ਤੇ ਰਾਤ ਨੂੰ 11 'ਚ ਲੰਮੀਆਂ ਛੱਡਦਾ। ਆਹ ਸਹੀ ਗੱਲ। ਇੱਕ ਬੰਦਾ ਗਾਹਕ ਆਇਆ, ਕਹਿੰਦਾ ਯਾਰ ਮੈਂ ਤੇਰਾ ਚਿੜੀਆਂ ਦਾ ਕੰਮ ਸੀ, ਕਹਿੰਦਾ ਆਹੋ, ਕਹਿੰਦਾ ਯਾਰ ਉਹ ਚਿੜੀਆਂ ਛਡਾਉਣੀਆਂ, ਕਹਿੰਦਾ ਆ ਜਾ ਫਿਰ ਮੇਰੇ ਨਾਲ ਗੱਟ ਵਾਲੇ। ਕਿਉਂ? ਗੱਟ ਵਾਲੇ ਫੜ ਕੇ ਛੱਡ ਦੇ।
ਪਹਿਲੀ ਚਿੜੀ ਭਾਈ ਛੱਡਣ ਲੱਗਾ ਐ ਕਰਕੇ ਖੁੱਡੇ ਦਾ ਬੂਹਾ ਖੋਲਿਆ ਤੇ ਸਾਈਡ ਤੇ ਮਾਰਾ ਮਾਰਾ ਤੇਲ ਵੀ ਪਾ ਦਿਆ ਕਿਉਂ? ਕਹਿੰਦਾ ਬੋਣੀ ਹੋਈ ਹੈ ਨਾ ਤੇਲ ਚ ਹੋ ਗਿਆ। ਹਾਂ ਅੱਛਾ ਐਡਾ ਕੁ ਪਿੰਜਰਾ ਲਿਆ ਤੇ ਉਹਦੇ ਚ 3 ਚਿੜੀਆਂ ਤੇ ਬਾਹਰ ਲਿਖਿਆ ਚਿੜੀਆਂ ਦਾ ਚੰਬਾ। ਚਿੜੀਆਂ ਛੱਡਣ ਦਿਆ ਇੱਕ ਗਾਹਕ ਦੀਆਂ ਚਿੜੀਆਂ ਛੱਡਣ ਦਿਆ ਤੇ ਉਹ ਕਹਿੰਦੇ ਕੱਲੀਆਂ ਚਿੜੀਆਂ ਛੱਡ। ਚਿੜੀਆਂ ਨਹੀਂ ਛੱਡਣੀਆਂ ਤੇਰੀ ਧੌਣ ਤੇ ਵੀ ਛੱਡ ਦੇਣੀ ਹੈ ਕਹਿੰਦੀ। ਚਿੜੀਆਂ ਛੱਡਣ ਦਿਆ ਤੇ ਨਾਲ ਨਾਲ ਆਪਣਾ ਘਰ ਵੀ ਛੱਡੀ ਆ ਰਿਹਾ 4 ਸੂਟ ਰੋਜ਼ ਲੈ ਆਉਂਦਾ ਸੀ। ਅੱਛਾ ਚਿੜੀਆਂ ਛੱਡਣ ਦੇ ਇੱਕ ਬੰਦਾ ਆਇਆ ਉਹਨੂੰ ਕਹਿੰਦੇ ਚਿੜੀਆਂ ਛੱਡ, ਉਹ ਚਿੜੀਆਂ ਛੱਡਣ ਲੱਗਾ ਉਹ ਕਹਿੰਦਾ ਓਹੋ ਮੇਰਾ ਪੈਰ ਵੀ ਛੱਡ। ਪੈਰ ਤੇ ਪੈਰ ਰੱਖਿਆ ਸੀ। ਆਹੋ ਜਿਹੜੀ ਫਰੀਦ ਵੀ ਚਿੜੀਆਂ ਛੱਡਣ ਗਿਆ ਕਹਿੰਦਾ ਜੇ ਮੈਂ ਬੱਚੇ ਛੱਡ ਸਕਦਾ ਚਿੜੀਆਂ ਵੀ ਛੱਡ ਸਕਦਾ। ਅੱਛਾ ਇੱਕ ਬੰਦਾ ਕਹਿੰਦਾ ਕਿੰਨੇ ਦੀ ਚਿੜੀ ਆ ਛੱਡਦਾ, ਕਹਿੰਦਾ ਜੀ 50 ਰੁਪਏ ਦੀ। ਉਹ ਕਹਿੰਦਾ ਯਾਰ ਮੇਰੇ ਕੋਲ ਨਾ 35 ਆ, ਉਹਦੇ ਸਾਈਡਾਂ ਨੇ ਇੱਕ ਪਰ ਕੱਟ ਕੇ ਤੈਨੂੰ ਛੱਡ ਦਿੱਤਾ। 35 ਦੀ ਬਣਾ ਕੇ ਛੱਡਤਾ। ਲੈ ਦੱਸ ਕਰਤੀ। ਪਤਾ ਕੀ ਗੱਲ ਹੈ, ਜੈਨੂਇਨ ਗੱਲ ਹੈ। ਦੱਸ ਕਰ। ਨੀਂਦ ਚ ਕਿਤੇ ਗਿਆ ਵਾ ਤੇ ਉਹਨਾਂ ਨੇ ਇਹਦੇ ਚ ਪਿੰਜਰੇ ਚ 3 ਕਿ ਚਿੜੀਆਂ ਨਾਲ ਦੇ ਚ 26 ਚਿੜੀਆਂ। ਉਹ ਇੱਕ ਬੰਦਾ ਛਡਾਉਣ ਆਇਆ ਉਹਦੀਆਂ 26 ਛੱਡਤੀ। ਉਹਨੇ ਕਿਹਾ ਫੜ ਕੇ ਲਿਆ ਵਾਪਸ। ਯਾਰ ਮੈਂ ਗੱਲ ਕਰ ਰਿਹਾ ਵਾਂ ਕਿ ਅਸੀਂ ਗ੍ਰਿਫਤ ਇਨਸਾਨ ਦੀ ਮਜ਼ਬੂਤ ਹੋਣੀ ਚਾਹੀਦੀ। ਸਹੀ ਗੱਲ ਸਭ ਤੋਂ ਓਏ ਪਹਿਲਾਂ ਤੂੰ ਪਤਾ ਕੀ ਕਰ, ਤੂੰ ਨਵਾਂ ਕੰਮ ਕਰ। ਕਿਹੜਾ? ਤੂੰ ਚਿੜੀਆਂ ਨਾ ਛੱਡ, ਹਾਂ ਤੂੰ ਨਾ ਸੱਪ ਛੱਡ। ਤੂੰ 8-10 ਸੱਪ ਟੋਕਰੇ ਚ ਪਾ ਕੇ ਲੈ ਕੋ ਜੀ ਸੱਪ ਛਡਾ ਲਓ। ਆਏ ਹਾਏ ਇੱਕ ਨਵਾਂ ਕੰਮ ਪੈਸੇ ਦੇਵੇ 500 ਰੁਪਏ ਦਾ 2000 ਰੁਪਏ ਦੇ 4 ਸੱਪ ਛੱਡ। ਉਸ ਤੋਂ ਬਾਅਦ ਇਹ ਮਹੱਲਾ ਖਾਲੀ ਹੁੰਦਾ। ਫਿਰ ਫੈਸਲ ਸਾਹਿਬ ਨੇ ਸੱਪ ਆਜ਼ਾਦ ਕਰਾਏ। ਸਾਜੀ ਮਾਸੂਮ ਜਾਨਵਰ ਆਜ਼ਾਦ ਕਰਾ ਦਿਓ, ਉੱਥੇ ਮਹੱਲੇ 'ਚ ਆਜ਼ਾਦ ਕਰ ਦਿਓ। ਬੜੇ ਤਜਰਬੇ ਕੀਤੇ ਨੇ। ਹਾਂ ਕਸ਼ਮੀਰ ਪੁਲ ਤੇ ਮੱਝਾਂ ਲੈ ਕੇ 10-12 ਕਿਲੋਤਾ ਕਹਿੰਦਾ ਆਜ਼ਾਦ ਕਰਾਓ 2-2 ਲੱਖ ਰੁਪਏ ਦੀ। 2 ਲੱਖ ਦੀ ਮੱਝ ਆਜ਼ਾਦ ਕਰਾ। ਇੰਜ ਨਹੀਂ ਹੁੰਦਾ ਹੈਗਾ। ਮੈਂ ਗੱਲ ਕਰ ਰਿਹਾ ਕਿ ਅਸੀਂ ਕਿੱਡੇ ਖੁਦਗਰਜ਼ ਹੈਗੇ, ਅਸੀਂ ਕਿੱਡੇ ਉਹਨੇ ਇੱਕ ਬੰਦੇ ਨੇ 8 ਮੱਝਾਂ ਦੇ ਪੈਸੇ ਦਿੱਤੇ ਇਹਨੂੰ ਤੇ ਹੁਣ ਮੱਝਾਂ ਕਿੱਥੇ ਜਾਣੀਆਂ ਨੇ ਤੇ ਆਪ ਉੱਥੋਂ ਆਜ਼ਾਦ ਹੋ ਗਿਆ। ਮੱਝਾਂ ਛੱਡ ਕੇ ਨਿਕਲ ਗਿਆ। ਇੱਕ ਬੰਦੇ ਨੂੰ ਕਹਿੰਦਾ ਮੱਝਾਂ ਛਡਵਾ ਲਓ ਤੇ ਉਹ ਕਹਿੰਦਾ ਨਹੀਂ ਕੋਈ ਹਲਕੀ ਜੀ ਸ਼ਾਇਦ ਦੱਸ ਤੇ ਉਹਨੂੰ ਕਹਿੰਦਾ ਲਾਲ ਭੱਬੂ ਛੱਡ ਦੇ। ਅੱਛਾ ਇੱਕ ਦਿਨ ਸੋਚਿਆ ਕਹਿੰਦਾ ਕਾਰੋਬਾਰ ਲੈ ਗਿਆ, ਰਿਮੋਟ ਵਾਲੀਆਂ ਕਾਰਾਂ ਪਿੰਜਰੇ 'ਚ ਪਾ ਕੇ ਲੈ ਗਿਆ। ਕਹਿੰਦਾ ਜੀ ਕਾਰਾਂ ਛਡਾ ਲਓ। ਇੱਕ ਬੰਦੇ ਨੇ ਪੈਸੇ ਦਿੱਤੇ, ਬਾਹਰ ਕੱਢ ਕੇ ਰਿਮੋਟ ਨਾਲ ਚੜਾਤਾ ਉਹਨੂੰ। ਇੱਕ ਵਕੀਲ ਆਇਆ ਕਹਿੰਦਾ ਯਾਰ ਚਿੜੀਆਂ ਛਡਾਉਣੀਆਂ ਸੀ। ਕਹਿੰਦਾ ਮੈਂ ਚਿੜੀਆਂ ਛੱਡ ਦਿੰਦਾ, ਤੁਸੀਂ ਮੇਰਾ ਵੀਰ ਜਿਹੜਾ ਸਾਈਕਲ ਦੇ ਕੇਸ 'ਚ ਉਹ ਚੜਾ ਦਿਓ। ਉਹ ਸਿੰਘਾਂ ਵਾਲਾ ਲੈ ਆ ਉਹ ਜਿਹੜਾ ਟੁੱਡਾ ਮਾਰਦਾ ਵਾ। 12 ਸਿੰਘਾਂ? ਹਾਂ 12 ਸਿੰਘਾਂ ਜਿਹਦੇ ਨਾਲ ਖੇਲਦੇ ਵੀ ਆ। 5-6 ਲਿਆ ਕੇ ਝਾਲ ਤੇ ਖਿਲਾਰਦੇ ਕਹਿੰਦਾ ਇਹਨੂੰ ਆਜ਼ਾਦ ਕਰਾਓ। ਉਹ ਬੰਦੇ ਕਹਿੰਦੇ ਇਹਨੂੰ ਆਜ਼ਾਦ ਨੂੰ ਰਹਿੰਦੇ ਤੂੰ ਫੜ ਕਿੱਥੋਂ ਲਏ ਆ ਨਾ ਤੇ ਅਸੀਂ ਕਰਾ ਸਕਦੇ। ਅੱਛਾ ਜਿਹੜੇ ਚਿੜੀਆਂ ਚਿੜੀਆਂ ਜੁੜੀਆਂ ਨਹੀਂ ਮੈਂ ਛੱਡਣੀ। ਕੈਸੀ ਲੌਜੀਕਲੀ ਗੱਲ ਹੈ ਇੱਕ। ਹਰ ਗੱਲ 'ਚ ਗੱਲ ਹੁੰਦੀ ਹੈ। ਅਸੀਂ ਕਿੱਡੇ ਬੇਵਕੂਫ ਲੋਕ ਆ। ਤੂੰ ਚਿੜੀਆਂ ਵੇਚਣ ਆ ਤੇ ਤੂੰ ਮੈਨੂੰ ਕਹਿ ਰਿਹਾ ਭਾਜੀ ਆਜ਼ਾਦ ਕਰਾ ਲਓ ਤੇ ਮੈਂ ਤੈਨੂੰ 200 ਰੁਪਏ ਦੇ ਕੇ 4 ਚਿੜੀਆਂ ਆਜ਼ਾਦ ਕਰਾ ਕੇ ਤੇ ਸਵਾਬ ਸਮਝਣੇ ਆ ਤੇ ਤੂੰ ਫੜੀਆਂ ਨੇ, ਤੈਨੂੰ ਮੈਂ ਕੁਝ ਨਹੀਂ ਕਹਿਣ ਦਿਆ। ਆਹੋ ਯਾਰ ਜਿਹਨੇ ਕਹਿ ਨਹੀਂ ਸੁਣ ਤੇ ਲਾ ਨਾ। ਹਾਂ ਨੇਕੀ ਇਹ ਕਦੀ ਨੇਕੀ ਹੈ? ਉਹ ਭਾਣ ਨੇਕੀ ਇਹ ਹੈ ਕਿ ਉਹ ਕਿਤੇ ਕੁਦਰਤੀ ਕਿਸੇ ਏਰੀਅਲ 'ਚ ਫਸੀ ਆ, ਉਹ ਕਿਸੇ ਮੁਸ਼ਕਲ 'ਚ ਫਸੀ ਆ। ਉਹ ਲਾਈਕ ਜਿਵੇਂ ਬਿੱਲੀ ਅਕਸਰ ਖੰਭਿਆਂ ਤੇ ਚੜ ਕੇ ਟਰਾਂਸਫਾਰਮ 'ਚ ਕਈ ਬੰਦੇ ਸੋਟੀਆਂ ਮਾਰ ਲਾ ਰਹੇ ਹੁੰਦੇ, ਉਹ ਹੁੰਦੀ ਨੇਕੀ। ਤੂੰ ਆਪ ਇਰਾਦਾ ਤਨ ਫੜ ਕੇ ਕੈਦ ਕਰਕੇ ਲੈ ਆ ਤੇ ਮੈਂ ਨੇਕੀ ਕਰਨਾ ਮੁਸਲਮਾਨ ਹੋ ਕੇ, ਤੂੰ ਮੁਸਲਮਾਨ ਨਹੀਂ। ਸਹੀ ਗੱਲ। ਤੇਰਾ ਨਹੀਂ ਹੱਕ ਬੰਦਾ ਆਜ਼ਾਦ ਕਰਨ ਦਾ। ਅੱਛਾ ਮੈਨੂੰ ਨਹੀਂ ਦੇਈਦੇ ਹੁੰਦੇ, ਤੁਸੀਂ ਗੱਲ ਕਰੋ ਆਰਾਮ ਨਾਲ। ਨਹੀਂ ਮੈਂ ਸਮਝ ਰਿਹਾ ਨਾ, ਮੈਂ ਉਹਨਾਂ ਨੂੰ ਕਹਿ ਰਿਹਾ ਗੱਲ ਦਾ ਮਕਸਦ ਇਹ ਹੈ ਮੈਂ ਐਜ਼ ਏ ਮੁਸਲਿਮ ਮੇਰੇ ਕੋਲ ਪੈਸੇ ਨੇ, ਮੈਂ ਨੇਕੀ ਸਮਝ ਕੇ ਪੁੰਨ ਸਮਝ ਕੇ ਮੈਂ ਤੁਹਾਨੂੰ ਕਹਿੰਦਾ ਇਹ ਭਾਜੀ ਇਹ ਲਓ ਫੜੋ 400 ਰੁਪਈਆ, ਇਹ 4 ਚਿੜੀਆਂ 4 ਛੱਡ ਦਿਓ। ਹੁਣ ਮੈਂ 4 ਛੱਡ ਦਿੱਤੀਆਂ, ਜਿਹੜੀਆਂ 26 ਪਿੱਛੇ ਨੇ। ਅੱਛਾ ਉਹ ਹੁਣ ਕਿਸੇ ਹੋਰ ਨੇ ਛਡਾਉਣੀਆਂ। ਮੈਂ ਨੇਕੀ ਕਰ ਰਿਹਾ, ਮੈਂ ਇਨਸਾਨ ਅੱਛਾ ਵਾਂ, ਮੈਂ 2000 ਰੁਪਈਆ ਦੇ ਕੇ 10 ਚਿੜੀਆਂ ਛਡਵਾਤੀਆਂ। ਉਹ ਤੂੰ ਕਿਉਂ ਨਹੀਂ ਛੱਡਦਾ? ਕੀ ਮਸਲਾ ਵਾ ਉਧਰ ਕਰ ਲੋ ਗੱਲ। ਅੱਛਾ ਤੂੰ ਕਿਉਂ ਨਹੀਂ ਛੱਡਦਾ? ਇੱਕ ਮਿਸਾਲ ਆ, ਤੂੰ ਕਿਉਂ ਨਹੀਂ ਛੱਡਦਾ? ਤੂੰ ਇਨਸਾਨ ਨਹੀਂ। ਮੈਂ ਤੈਨੂੰ ਕਹਾਂ ਯਾਰ ਮੈਂ ਜਿੱਦਾਂ ਮੈਂ ਸੋਚਦਾ ਤੂੰ ਕਿਉਂ ਨਹੀਂ ਤਾਂ ਸੋਚਦਾ? ਸਰ ਮੇਰੀ ਯਾਰ ਸੁਣ ਲਓ, ਚਿੜੀਆਂ ਫੜਨ ਵਾਲੇ ਨੂੰ ਕੀ ਕਹਿੰਦੇ? ਜੱਲਾਦ। ਇਹ ਮੰਡੀ ਆ ਹੋਲਸੇਲ ਦੀ, ਪਰਿੰਦਿਆਂ ਦੀ। ਇਹ ਚਿੜੀਆਂ ਮਿਲਦੀਆਂ ਨੇ, ਉੱਥੋਂ ਜਾਓ ਸਵੇਰੇ 1000 ਰੁਪਏ ਦਾ ਪਿੰਜਰਾ ਭਰਾਓ, ਆ ਕੇ ਤੇ 50 ਰੁਪਏ ਦੀ ਇੱਕ ਛੱਡੋ। ਉਹ ਜਿਹੜੇ ਉੱਥੇ ਫੜਦੇ ਨੇ ਉਹਨਾਂ ਦੀ ਇੱਕ ਚੈਨ ਚੱਲਦੀ ਪੂਰੀ। ਫੜਨ ਵਾਲੇ ਹੋਰ ਨੇ, ਆਉਂਦੀਆਂ ਨੇ ਕਿਤੋਂ ਜਿੱਥੋਂ ਫੜ ਕੇ ਲਿਆਉਂਦੇ ਨੇ, ਉੱਥੇ ਉਹ ਮਾਲ ਆਉਂਦਾ, ਉੱਥੋਂ ਤੇਰੇ ਵੇਰੇ ਵਰਗੇ ਲੈ ਜਾਂਦੇ ਨੇ ਪਿੰਜਰੇ 'ਚ ਪਾ ਕੇ, ਅੱਗੋਂ ਨੇਕੀ ਦੇ ਨਾਂ ਤੇ ਛੱਡਦੇ ਆ। ਨੇਕੀ ਹੋ ਰਹੀ ਇਹ ਲੌਜੀਕ ਆ। ਉਹ ਜਿਹੜਾ ਫੜ ਕੇ ਜਿਹਨੂੰ ਵੇਚਦਾ, ਜਿਹੜਾ ਵੇਚ ਕੇ ਉੱਥੇ ਰੱਖਦਾ ਉਹਨਾਂ ਨੂੰ, ਉੱਥੋਂ ਜਿਹੜਾ ਪਿੰਜਰੇ ਵਾਲਾ ਲੈ ਕੇ ਆਉਂਦਾ, ਉਹ 4 ਬੰਦਿਆਂ ਦੇ ਵਿੱਚ ਇਨਸਾਨੀਅਤ ਨਹੀਂ ਗਈ।
ਤੂੰ 50 ਰੁਪਏ ਦੇ ਕੇ ਇਨਸਾਨ ਬਣਨਾ। ਮੈਨੂੰ ਕੱਲ ਆਹ ਕਿਹੜੀ ਗੱਲ ਆ? ਇਹ ਕਿਹੜੀ ਲੌਜਿਕ ਹੈ ਜੀ? ਇਹ ਤਾਂ ਸ਼ੁਰੂ ਤੋਂ ਜ਼ੁਲਮ ਸਟਾਰਟ ਹੋ ਗਿਆ ਜਦੋਂ ਉਹਨੂੰ ਫੜ ਹੀ ਲਿਆ। ਵੀ ਜਿਹੜੇ ਪਿੱਛੇ ਚਾਰ ਨੇ ਉਹ ਵੀ ਮੁਸਲਮਾਨ ਨੇ, ਸਹੀ। ਉਹ ਇਨਸਾਨ ਨਹੀਂ। ਉਹ ਇਹਦਾ ਮਤਲਬ ਤੂੰ ਅਸੀਂ ਨੇਕੀ ਸਮਝਦੇ ਹਾਂ, ਚਿੜੀਆਂ ਨੂੰ ਛੱਡ। ਨੇਕੀ ਇਹ ਉਹਨੂੰ ਕਹੇ ਯਾਰ ਅੱਜ ਤੋਂ ਬਾਅਦ ਤੂੰ ਚਿੜੀ ਕੈਦ ਨਹੀਂ ਕਰਨੀ, ਤੂੰ 50,000 ਲੱਖ ਮੇਰੇ ਕੋਲ ਲੈ ਲਾ, ਇੱਕੋ ਵਾਰੀ ਸਹੀ। ਤੂੰ ਕੰਮ ਕੀ ਹੋਰ ਕਰ ਲੈ, ਤੂੰ ਇਹ ਕੰਮ ਨਹੀਂ ਕਰਨਾ। ਤੂੰ ਕਮ ਸੇ ਕਮ ਚਿੜੀਆਂ ਨੂੰ ਨਹੀਂ ਬਣਨਾ, ਬਾਕੀ ਕੋ ਕਰਦੇ। ਇਹ ਅਸਲ ਇਹ ਬਣਦੀ ਗੱਲ। ਸਹੀ ਗੱਲ ਉਸਤਾਦ ਜੀ। ਇੱਕ ਮੈਂ ਕਿੱਥੋਂ ਚਿੜੀ ਫੜਦੇ ਨੇ ਲੋਕ, 33 ਹੱਥਾਂ ਤੋਂ ਚਿੜੀ ਵਿਕ ਕੇ ਪਿੰਜਰੇ ਚ ਆਉਂਦੀ ਆ, ਅੱਗੋਂ ਮੇਰੇ ਵਰਗਾ ਆਜ਼ਾਦ ਕਰਾ ਰਿਹਾ ਹੈ। ਆਜ਼ਾਦ ਉਹਦੇ ਕੋਲੋਂ ਕਰਾ ਰਿਹਾ, ਉਹਨੂੰ ਤਾਂ ਕੁਛ ਕਹਿ। ਸਹੀ ਗੱਲ। ਅੱਛਾ ਮੇਰੇ ਵੱਲ ਧਿਆਨ ਕਰੋ। ਫਰੀਦ ਸਾਹਿਬ ਇੱਕ ਫਰਜ਼ ਕਰ ਰਿਹਾ, ਮਤਲਬ ਇੱਕ ਮੈਂ ਐਗਜ਼ਾਮਪਲ ਦੇ ਰਿਹਾ ਕਿ ਯਾਰ ਤੈਨੂੰ ਨਹੀਂ ਪਤਾ ਕਿ ਇਹ ਕੈਦ ਕਰਨਾ ਨਹੀਂ ਸਹੀ, ਤੈਨੂੰ ਨਹੀਂ ਪਤਾ। ਬਿਲਕੁਲ ਸਹੀ। ਤੈਨੂੰ ਪਤਾ ਕਿ ਨਹੀਂ? ਪਤਾ ਤੇ ਤੂੰ ਕਿਹੜੀ ਗੱਲ ਕੈਦ ਕੀਤੀਆਂ? ਤੂੰ ਕਿਉਂ ਕੈਦ ਕਰਦਾ ਵਾ? ਫਰੀਦ ਸਾਹਿਬ ਇੱਕ ਐਗਜ਼ਾਮਪਲ ਦੇ ਰਿਹਾ, ਇੱਕ ਐਗਜ਼ਾਮਪਲ ਦੇ ਰਿਹਾ। ਹੋਰ ਥੋੜਾ ਕੰਮ ਵਾ, ਹੋਰ ਥੋੜੇ ਕੰਮ ਵਾ। ਉਹ ਯਾਰ ਮੈਂ ਇੱਕ ਮਿਸਾਲ ਦੇ ਰਿਹਾ ਕਿ ਜਿਵੇਂ ਤੂੰ ਚਿੜੀਆਂ ਵੇਚਦਾ ਵਾ, ਠੀਕ ਆ, ਕੀ ਫਾਇਦਾ ਤੇਰਾ ਉਹਨਾਂ ਚਿੜੀਆਂ ਵੇਚਣ ਦਾ? ਮੇਰੀ ਗੱਲ ਸੁਣ, ਉਹ ਮਾਸੂਮ ਨੇ। ਅਗਰ ਮੇਰੇ ਦਿਲ 'ਚ ਰਹਿਮ ਆ ਗਿਆ, ਤੇਰੇ ਸੀਨੇ 'ਚ ਦਿਲ ਨਹੀਂ, ਤੇਰੇ ਸੀਨੇ 'ਚ ਦਿਲ ਹੈਗਾ ਕਿ ਨਹੀਂ? ਤੂੰ ਕਿਹੜੀ ਕਮਾਈ ਖਾ ਰਿਹਾ? ਪਰਿੰਦਿਆਂ ਨੂੰ ਕੈਦ ਕਰਕੇ ਛੱਡਣਾ, ਫਿਰ ਅਗਲੇ ਦਿਨ ਫੜ ਕੇ ਲਿਆ ਕੇ ਉੱਥੋਂ ਲਿਆ ਕੇ ਫੜੀਆਂ ਲਿਆ ਕੇ ਫਿਰ ਇਹ ਕੈਦ ਕਰ ਰਿਹਾ, ਇਹ ਹਲਾਲ? ਨਹੀਂ ਹਰਾਮ। ਤੇ ਕਿਉਂ ਖਾਣਾ ਫਿਰ? ਤੈਨੂੰ ਸ਼ਰਮ ਨਹੀਂ ਆਉਂਦੀ ਚਿੜੀਆਂ ਦੀ ਕਮਾਈ ਖਾਣਾ ਹੈ? ਮਸਾਲ ਆ ਚਿੜੀਆਂ ਦੀ ਕਮਾਈ ਗੱਲ ਸੁਣ ਲਓ, ਗੱਲ ਹੋ ਜਿਹੜੀ ਕਰੋ। ਤੁਸੀਂ ਮੈਨੂੰ ਕਿਉਂ ਸੁਣਾਉਂਦੇ ਹੋ? ਜਿਹੜੇ ਚਿੜੀਆਂ ਫੜਦੇ ਉਹਨਾਂ ਨੂੰ ਕਹੋ। ਓਏ ਬੰਦੇ ਨੂੰ ਉਹ ਤੇ ਫੜ ਲੈਂਦੇ ਨੇ, ਉਸ ਬੰਦੇ ਨੂੰ ਤਾਂ ਜੀਣ ਦਾ ਹੀ ਹੱਕ ਨਹੀਂ ਜਿਹੜਾ ਚਿੜੀਆਂ ਦੀ ਕਮਾਈ ਉਹ ਬੰਦੇ ਫੜ ਲੈਂਦੇ ਨੇ ਚਿੜੀ, ਉਹਨਾਂ ਦਾ ਕੰਮ ਆ। ਦੇਖਣਾ ਮੈਂ ਤਾਂ ਨਹੀਂ ਉਹ ਕੰਮ ਕਰਦਾ। ਹੁਣ ਮੈਨੂੰ ਪਤਾ ਕਿ ਲਾਹੌਰ ਦੇ ਵਿੱਚ ਇੱਕ ਐਸੇ ਬੰਦੇ ਨੇ ਜਿਹੜੇ ਚਿੜੀਆਂ ਫੜ ਕੇ ਲਿਆ ਕੇ ਹੋਲਸੇਲ ਚ ਅੱਗੋਂ ਵੇਚਦੇ ਨੇ, ਮੈਂ ਉਹ ਚ ਤਾਂ ਨਹੀਂ ਨਾ ਹੈਗਾ। ਕਿੰਨੀਆਂ ਵਿਚਾਰੀਆਂ ਠੀਕ ਆ, ਤੂੰ ਉਹਦਾ ਹਿੱਸਾ ਵਾ, ਤੂੰ ਉੱਥੇ ਲਿਆਂਦਾ, ਤੂੰ ਹਿੱਸਾ ਹੈਗਾ ਕਿ ਨਹੀਂ? ਹਾਂਜੀ ਫੇਰ ਚੱਪਲਾਂ ਮਾਰਦੇ, ਪਤਾ ਨਹੀਂ ਕਿੰਨੀਆਂ ਵਿਚਾਰੀਆਂ ਮਜਬੂਰ ਚਿੜੀਆਂ ਹੋਣੀਆਂ, ਪਤਾ ਨਹੀਂ ਕੀ ਗੱਲ ਸੁਣਾਉਂਦੇ ਚਿੜੀਆਂ ਉਹ ਚਿੜੀਆਂ ਦੀ ਕਮਾਈ ਖਾਣਾ ਬਗੈਰ ਤਾਂ ਅੱਜ ਜਿਹੜੀ ਮਿਸਾਲ ਦੇਣ ਦੇ ਸਿਰਫ ਮਿਸਾਲ 'ਚ ਰੱਖੋ। ਮੈਂ ਕਿਹੜੇ ਟਾਈਮ ਖਾਂਦਾ ਵਾਂ? ਉਹ ਫਰਜ਼ ਕਰਨਾ ਵਾ। ਫਰਜ਼ ਕਰ ਰਹੇ ਮੁੱਚੀ ਤੈਨੂੰ ਕਦੋਂ ਲੈ ਕਹਿ ਤੂੰ ਫਰਜ਼ ਨਾ ਕਰਾਏ ਤੇ ਮੇਰਾ ਮੂੰਹ ਲਾਲ ਨਾ ਹੋਵੇ। ਚੱਪਲਾਂ ਮਾਰਦੇ ਪਏ ਮਸਾਲ ਦੇ ਤੌਰ ਯਾਰ ਤੁਸੀਂ ਗੱਲ ਮਿਸਾਲ ਦੇ ਤੌਰ ਤੇ ਕਰਨ ਦੇ, ਉਹ ਗੱਲ ਉੱਤੋਂ 50 ਰੁਪਏ ਦੀ ਚਿੜੀ ਛੱਡਣੀ। ਅੱਛਾ ਫਿਰ ਉੱਤੋਂ ਕਈ ਲੋਕੀ ਹੱਥ ਲਾ ਰਹੇ ਹੁੰਦੇ ਨੇ, ਚਿੜੀ ਕੱਢ ਕੇ ਨਾ ਉਹ ਇੰਜ ਕਰੇਗਾ, ਉਹ ਇੰਜ ਹੱਥ ਲਾਉਣਗੇ ਤੇ ਉਹ ਇੰਜ ਛੱਡ ਦਿੰਦੇ ਨੇਕੀ ਸਮਝ ਕੇ। ਤੈਨੂੰ ਸ਼ਰਮ ਨਹੀਂ ਆਉਂਦੀ? ਬੰਦਾ ਡੁੱਬ ਕੇ ਮਰ ਜੇ। ਅੱਛਾ ਜਿਹੜੇ ਹੱਥ ਲਾਉਂਦੇ ਨੇ ਉਹਨਾਂ ਨੂੰ ਅਕਲ ਹੋਣੀ ਚਾਹੀਦੀ ਕਿ ਨਹੀਂ? ਕਿਹਨਾਂ ਨੂੰ? ਜਿਹੜੇ ਹੱਥ ਲਾਉਂਦੇ ਨੇ। ਤੇ ਜਿਹੜੇ ਲੋਕੀ ਤੁਰੇ ਫਿਰਦੇ ਨੇ ਨਾ, ਜਿਹੜੇ ਤੁਰੇ ਫਿਰਦੇ, ਇੱਕ ਮਿਸਾਲ ਆ, ਮੈਂ ਇੱਕ ਚੀਜ਼ ਵੇਚ ਰਿਹਾ ਕਿ ਭਾਜੀ ਆਲੂ ਆਇਆ ਫੱਕੀ ਆ ਬਹੁਤ, ਜਿਹੜੇ ਉਹਦੇ ਵਿੱਚ ਮੈਂ ਭਾਵੇਂ ਜ਼ਹਿਰ ਪਾਈ ਹੈ, ਤੂੰ ਤੇ ਇੱਕ ਵਾਰੀ ਮੇਰੇ ਤੇ ਯਕੀਨ ਕਰਨਾ ਹੀ ਨਾ। ਹੁਣ ਉਹ ਜਿਹੜੇ ਤੁਰੇ ਫਿਰਦੇ ਨੇ, ਠੀਕ ਆ ਜੀ, ਉਹ ਤੁਰੇ ਫਿਰਦੇ ਨੇ, ਉਹ ਦੇਖਦੇ ਨੇ ਕਿ ਯਾਰ ਇਹਨੇ ਕੈਦ ਕੀਤੀਆਂ ਨੇ, ਉਹਨਾਂ ਦੀ ਉੱਥੇ ਇੱਕ ਓਨੀ ਕੀ ਸੋਚ, ਓਨੀ ਕੀ ਸੂਈ ਰਹਿ ਜਾਂਦੀ ਕਿ ਇਹਨੂੰ ਮੈਂ ਕੱਢ ਕੇ ਇਹ ਛੱਡਾਂਗਾ, ਇਹ ਮੈਨੂੰ ਇਹ ਦੇਗੀ, ਦੁਆਵਾਂ ਦੇਗੀ, ਉਸ ਤੋਂ ਅੱਗੇ ਸੋਚ ਨਹੀਂ ਜਾਂਦੀ। ਤੂੰ ਪਿੰਜਰਾ ਉੱਥੇ ਅਗਰ ਨਾ ਲੈ ਕੇ ਜਾਵੇਂ ਤੇ ਉਹ ਇਹ ਕੰਮ ਕਰਨਗੇ? ਨਹੀਂ। ਤੇ ਕਿਉਂ ਲੈ ਕੇ ਜਾਣਾ? ਸ਼ਰਮ ਨਹੀਂ ਆਉਂਦੀ। ਬਾਹਰ ਵੀ ਫਿਰ ਕੀ, ਜਦੋਂ ਲੈ ਕੇ ਤੂੰ ਗਿਆ ਤੇ ਫਿਰ ਕੰਮ ਦਾ ਫਰਜ਼ ਕੀਤਾ ਯਾਰ ਕਿ ਤੂੰ ਚਿੜੀਆਂ ਵੇਚਦਾ ਵਾ, ਤੂੰ ਕਿਸੇ ਹੋਲਸੇਲਰ ਕੋ ਵੀ ਤਾਂ ਲੈਣਾ। ਕਿਹੜਾ ਤਰੀਕਾ ਗੱਲ ਕਰਨ ਦਾ? ਤੁਸੀਂ ਯਾਰ ਫਰਜ਼ ਕਰ ਲਾ ਨਾ ਤੂੰ। ਉਹ ਫਰਜ਼ ਕਰਨ ਦੀ ਦਾਣਾ ਕਢਾ ਲਾ, ਕਿਹੜੀ ਗੱਲ ਮਤਲਬ ਹੈ? ਕਿਹੜੀ ਗੱਲ ਹੋਈ? ਕਰਨਾ ਯਾਰ ਮਿਸਾਲ ਦੇ ਤੌਰ ਤੇ ਤੈਨੂੰ ਸਾਹਮਣੇ ਲਿਆ ਰਹੇ ਆ, ਉਦਾਂ ਤੈਨੂੰ ਨਹੀਂ ਕਹਿ ਰਹੇ। ਯਾਨੀ ਫਰਜ਼ ਕਰਨਾ। ਹਾਂ ਫਰਜ਼ ਕਰਨਾ, ਬਾ ਫਰਜ਼ ਕਰਨਾ, ਤੂੰ ਹੱਥ ਥੱਲੇ ਕਰਨਾ। ਹਾਂ ਭਾਈ ਮੁਬਾਰਕ ਹੋਵੇ ਸਭ ਤੋਂ ਪਹਿਲੇ ਫਰੀਦ ਸਾਬਰੀ ਸਾਹਿਬ ਨੂੰ ਨਵੀਂ 70 ਅੱਜ ਮੈਂ ਲੈ ਕੇ ਦਿੱਤੀ, ਨਵੀਂ 70 ਲੈ ਕੇ ਦਿੱਤੀ ਹੈ। ਨਵੀਂ ਤੋਂ ਮੁਰਾਦ ਇਹ ਕਿ ਇਹ ਬਿਲਕੁਲ ਅਪਲਾਈਡ ਫਾਰ ਵੀ ਅਸੀਂ ਥੋੜਾ ਜਿਹਾ ਫਰਕ ਸੀ 5-10 ਹਜ਼ਾਰ ਦਾ, 20,000 ਦਾ ਸੌਰੀ, ਲੇਕਿਨ ਇਹਨੂੰ ਮੈਂ ਕਿਹਾ ਯਾਰ ਇਹਦਾ ਇਲਾਕਾ ਉਦਾਂ ਦਾ ਵਾ। ਨਹੀਂ ਅਪਲਾਈਡ ਫਾਰ ਉਸਤਾਦ ਜੀ। ਨਹੀਂ ਅਪਲਾਈਡ ਫਾਰ ਨਹੀਂ ਮੈਂ ਲੈ ਕੇ ਦੇ ਸਕਦਾ। ਅਪਲਾਈਡ ਫਾਰ ਗੱਡੀ ਜਿੱਦਾਂ ਆਉਂਦਾ ਜਾਂਦਾ ਨਾ ਐਵੇਂ ਨਜ਼ਰ ਚ ਰੱਖ ਲੈਂਦੇ ਨੇ, ਇੱਕ ਇਹਨੂੰ ਚਪੇੜ ਪੈਣੀ ਆ, ਠੀਕ ਹੈ ਨਾ। ਚੀਮੇ ਨੂੰ ਉਸਤਾਦ ਜੀ 22 ਮਾਡਲ ਆ, 22 ਮਾਡਲ ਫਰੀਦ ਸਾਹਿਬ, 22 ਮਾਡਲ ਆ ਗੱਡੀ ਭੈਣ, ਠੀਕ ਹੈ ਜੀ। ਉਹਨੂੰ ਤੁਸੀਂ ਜਾਣਾ ਉੱਥੇ, ਠੀਕ ਹੈ ਜੀ, ਉੱਥੇ ਜਾ ਕੇ ਗੱਡੀ ਚੈੱਕ ਕਰਨੀ ਹੈ, ਕਾਗਜ਼ ਕਰਨੇ ਆਉਂਦੇ ਕਿਸੇ ਨੂੰ ਚੈੱਕ? ਹਾਂਜੀ ਉਸਤਾਦ ਜੀ ਲੈਣੀ ਨਹੀਂ ਹੁੰਦੀ ਆ, ਸਹੀ ਮੈਨੂੰ ਹੁੰਦੇ ਹੋਣੇ ਉਸਤਾਦ। ਕਢਾ ਲਾਂਗੇ। ਅੱਜ ਦੀ ਦਾ ਮਕਾਮ ਆ, ਅੱਜ ਦਾ ਤੈਨੂੰ ਅੱਲਾ ਨੇ ਠੀਕ ਹੈ। ਉਹਦਾ ਘਰ ਦੇਖ ਲੈਣਾ, ਉਹਦਾ ਆਈਡੀ ਕਾਰਡ ਲੈ ਲੈਣਾ, ਉਹਦਾ ਘਰ ਦੇਖ ਲੈਣਾ, ਠੀਕ ਆ ਜੀ। ਉਹਨੂੰ ਕਿ ਜੀ ਮੈਨੂੰ ਤੁਸੀਂ ਕਹਿ ਰਹੇ ਹੋ ਨਾ ਘਰ ਆ, ਮੈਨੂੰ ਕਨਫਰਮ ਤੇ ਕਰਾਓ ਨਾ, ਕਦੇ ਨਾਲ ਦਿਆਂ ਕੋਈ ਇੱਧਰ ਉਧਰੋਂ, ਸਿੱਧੀ ਗੱਲ ਆ ਨਾ। ਮਤਲਬ ਤੈਨੂੰ ਕਹਿੰਦਾ ਭੈਣ ਮੇਰਾ ਘਰ ਆ, ਦੁਬਾਰਾ ਤੂੰ ਜਾਵੇਂ ਉਹ ਕਹਿਣਾ ਇੱਥੇ ਤੇ ਬੰਦਾ ਕੋਈ ਨਹੀਂ, ਇੱਧਰ ਉਧਰੋਂ ਉਹਨੂੰ ਕਹਿਣਾ ਭੈਣ ਮਾਦਰਤ ਨਾ ਮਾਈਂਡ ਨਹੀਂ ਕਰਨਾ, ਮੈਨੂੰ ਕਨਫਰਮ ਕਰਾਓ ਕਿ ਇਹ ਤੁਹਾਡਾ ਘਰ ਆ, ਕਿਸੇ ਤਰੀਕੇ ਨਾਲ ਅੰਦਰ ਚਲੇ ਜਾਓ, ਬਾਹਰ ਆ ਜਾਓ, ਨਹੀਂ ਤਾਂ ਮੈਂ ਨਾਲ ਦਿਆਂ ਨੂੰ ਪੁੱਛ ਲਾਂ। ਉਹ ਤਾਂ ਗੱਲ ਠੀਕ ਹੈ। ਬਿਲਕੁਲ ਪਿਆਰ ਨਾਲ, ਇਹ ਨਾ ਉਹਨੂੰ ਲੱਗੇ ਕਿ ਵੀ ਮੇਰੇ ਤੇ ਯਕੀਨ ਯਾਰ, ਠੀਕ ਆ। ਉਸ ਤੋਂ ਬਾਅਦ ਉਹਨੂੰ ਜਿਹੜੇ ਪੈਸੇ ਕਵੇ ਉਹਨੂੰ ਜੀ ਆਪਣਾ ਅਕਾਊਂਟ ਨੰਬਰ ਦੇ ਦਿਓ, ਤੁਸੀਂ ਮੈਨੂੰ ਸੈਂਡ ਕਰਨਾ, ਮੈਂ 5 ਮਿੰਟ 'ਚ ਪੈਸੇ ਸੈਂਡ ਕਰਾਂਗਾ। ਉਹਦੇ ਕੋਲ ਕਾਪੀ ਕਾਗਜ਼ ਟੋਕਨ ਲੈ ਕੇ, ਆਈਡੀ ਕਾਰਡ ਦੀ ਕਾਪੀ ਲੈ ਕੇ, ਤੇ ਭਾਵੇਂ ਤੁਸੀਂ ਗੱਡੀ ਲੈ ਕੇ ਆ ਜਾਓ, ਤੇ ਇਸੇ ਕੈਮਰੇ ਦੇ ਨਾਲ ਹੀ ਮੈਂ ਗੱਡੀ ਤੁਹਾਡੀ ਵਿਖਾਵਾਂਗਾ। ਚਲੋ ਉਸਤਾਦ ਜੀ ਪੈਸੇ ਦੇ ਦਿਓ, ਅਸੀਂ ਕਿਤੇ ਖਲੋਤੇ ਹੀ ਨਾ ਰਹੀਏ ਉੱਥੇ। ਨਹੀਂ ਪੈਸੇ ਉਸੇ ਟਾਈਮ ਭੇਜ ਠੀਕ ਹੋ ਗਿਆ ਉਸਤਾਦ ਜੀ। ਤੁਸੀਂ ਅਕਾਊਂਟ ਨੰਬਰ ਭੇਜੋ। ਚਲੋ ਜਾ ਲਓ ਜੀ। ਗੱਡੀ ਤੇ ਦੇ ਚਾਬੀ। ਕਾਹਦੀ ਚਾਬੀ? ਗੱਡੀ ਤੇ ਉਸਤਾਦ ਜੀ ਚਾਹੀਏ ਜ਼ਰਾ ਪਰਥ ਵੈਲਿਊ ਬਣਦੀ ਕਿਹਦੀ ਗੱਡੀ ਤੇ ਜਾਈਏ? ਤੁਹਾਡੇ ਲਈ ਸਿਟੀ ਤੇ। ਤੇ ਮੋਟਰਸਾਈਕਲ ਕਿੱਦਾਂ ਲੈ ਕੇ ਆਉਣੀ? ਮੋਟਰਸਾਈਕਲ ਤੇ ਉਹ ਆਏਗਾ, ਮੈਂ ਚਲਾ ਕੇ ਲੈ ਆਉਂਗਾ। ਉੱਠ ਪੈ।
ਉੱਠ ਪੈ ਥੈਂਕ ਯੂ ਉਸਤਾਦ ਜੀ। ਬੇਟਾ ਪੂਰੇ ਸਿਟੀ ਦੇ ਵਿੱਚ ਤੈਨੂੰ ਮੈਂ ਭੇਜਣੇ ਆ, ਤੂੰ ਇੰਨੀ ਕਿ ਸਿਟੀ ਮੰਗਣੇ ਆ। ਚੱਲ ਕਾਗਜ਼ ਚੰਗੀ ਤਰ੍ਹਾਂ ਨਾਲ ਚੈੱਕ ਕਰ ਲਿਓ। ਕਿਹੜੀ ਫਰੀਦ ਸਾਹਿਬ, ਅੱਛਾ ਇਹ ਬਹਾਨਾ ਸੀ ਲੇਟ ਆਉਂਦਾ, ਇਹ ਮੈਂ ਬਹਾਨਾ ਹੀ ਬੰਦ ਮੁਕਾਤਾ। ਕਰਤਾ, ਸਹੀ ਗੱਲ। ਹਾਂਜੀ ਇਹ ਅੱਜ ਵੀ 3:30 ਵਜੇ ਆਇਆ। ਉਹ ਵੇਖਿਆ ਤੁਸੀਂ ਸ਼ੋਅ ਜਿਹੜਾ ਨਹੀਂ ਹਾਲੇ ਅਪਲੋਡ ਕਰਨਾ, ਬਲਕਿ ਹਾਂਜੀ ਹਾਂਜੀ। ਕਿਉਂਕਿ ਇਹ ਹੋ ਜਾਣਾ ਵਾ, ਉਹ ਪਰਸੋਂ ਚੌਥਾ ਅਪਲੋਡ ਹੋਏਗਾ। ਸਵੇਰੇ ਬਹੁਤ ਕੰਮ ਇੱਥੇ ਲੜਾਈ ਸੱਚੀ-ਮੁੱਚੀ ਹੋ ਗਈ ਇਹਦੀ ਵਜ੍ਹਾ ਤੋਂ। 8 ਵਜ ਗਏ ਅਸੀਂ ਟੀ ਟਾਈਮ ਕਰਨ ਨੇ ਜਨਾਬ ਜੀ। ਬਹੁਤ ਲੇਟ, ਸਭ ਤੋਂ ਲੇਟ ਅੱਜ ਰਿਕਾਰਡਿੰਗ ਹੋ ਰਹੀ ਹੈ। ਹਾਂਜੀ, ਔਰ ਹੋਇਆ ਕਿ ਤੁਸੀਂ ਸ਼ੋਅ ਵੇਖਣਾ, ਉਹਦੇ ਚ ਕੀ ਹੋਇਆ ਸੱਚੀ-ਮੁੱਚੀ ਬਸ ਹੋ ਗਈ। ਉੱਤੋਂ ਜੀ ਮੇਰੀ ਗੱਡੀ ਨਹੀਂ ਸਹੀ, ਮੇਰੀ ਗੱਡੀ ਨਹੀਂ ਸਹੀ। ਠੀਕ ਆ ਭੈਣ, ਮੈਂ ਵੀ ਖਰਚਤਾ ਅੱਜ ਲੱਖ ਰੁਪਈਆ। ਠੀਕ ਮੈਂ ਕਿਹਾ ਵੀ ਲੈ ਗੱਡੀ ਲੈ ਲੈ ਨਵੀਂ। ਤੇ ਹੁਣ ਜਦੋਂ ਤੂੰ ਮੈਨੂੰ ਤੈਅ ਹੋਇਆ ਕਿ ਜਦੋਂ ਇਹ ਕਹੇਗਾ ਨਾ ਕਿ ਭਾਜੀ ਹੁਣ ਕੋਈ ਹੋਰ ਗੱਲ ਹੋ ਗਈ ਜਾਂ ਫਲਾਂ ਹੋ ਗਿਆ, ਤੇ ਫਿਰ ਇਹਦੀ ਗੱਡੀ ਦੇ ਪੈਸੇ ਕੱਟੇ ਜਾਣੇ। ਟਾਈਮ ਸਿਰ ਆਏਗਾ ਤੇ ਗੱਡੀ ਇਹਦੀ ਲਾਈਫ ਟਾਈਮ ਲਈ ਚਲਾਵੇ। ਇਹ ਉਹਦਾ ਨਹੀਂ ਬਾਜ਼ ਆਉਂਦੇ ਆ, ਮੈਂ ਕੀ ਕਰਾਂ ਹੁਣ। ਚਲੋ ਬਹਾਨਾ ਵੀ ਖਤਮ ਹੋ ਗਿਆ ਇਹਦਾ। ਹਾਂ ਹਾਂਜੀ ਲਓ ਜੀ ਨਾਜ਼ਰੀਨ, ਹੁਣ ਰਹਿ ਗਏ 2। ਚਲੋ ਬਈ ਵਾਹ ਹਾਂ, ਇੱਕ ਦੋ ਜਨ ਜੁਗਤਾ ਕਰੋ। ਚਲੋ ਇਹ ਚਿੜੀਆਂ ਵੇਚਦਾ ਸੀ। ਅੱਛਾ ਜੀ। ਹਾਂ, ਇੱਕ ਗਾਹਕ ਆਇਆ, ਉਹਨੇ ਇਹਦੇ ਵੱਲ ਵੇਖਿਆ, ਉਹਨਾਂ ਨੂੰ 100 ਰੁਪਇਆ ਦੇ ਕੇ ਉਹਨੇ ਕਿਹਾ ਯਾਰ ਤੂੰ ਆਜ਼ਾਦ ਹੋ ਜਾ, ਚਿੜੀਆਂ ਰਹਿਣ ਚਿੜੀਆਂ ਰਹਿਣ ਦੇ। ਉਹਨੇ ਕਿਹਾ ਪਹਿਲੇ ਤੂੰ ਤੇ ਹੋ। ਸਿਗਟਾਂ ਪੀਂਦਾ ਸੀ ਤੇ ਨਾਲੇ ਚਿੜੀਆਂ ਵੀ ਛੱਡਦਾ ਸੀਗਾ। ਇੱਕ ਬੰਦਾ ਇਹਦੇ ਕੋਲ ਆ ਕੇ ਕਹਿੰਦਾ ਚਿੜੀ ਛੱਡਣ ਦੇ ਕਿੰਨੇ ਪੈਸੇ ਲੈਣਾ? ਇਹਨੇ ਇੰਜ ਕਸ਼ ਲਾ ਕੇ ਗਿਆ 50 ਰੁਪਏ। ਉਹਨੇ 100 ਰੁਪਏ ਇਹਨੂੰ ਦੇ ਕੇ ਕਿਹਾ ਪਹਿਲੇ ਸਿਗਟਾਂ ਛੱਡ। ਚਿੜੀਆਂ ਰਹਿਣ ਦੇ, ਸਿਗਟਾਂ ਛੱਡ, ਹਾਲ ਵੇਖੀਏ ਤੇਰਾ। ਦਾਨਸ਼ ਵੀ ਭਾਈ ਚਿੜੀਆਂ ਛੱਡਦਾ ਸੀ ਤੇ ਇਹਨੇ ਚਿੜੀਆਂ ਛੱਡੀਆਂ, ਉਹ ਨੀਵੇਂ ਹੀ ਉੱਡੀ ਜਾਂਦੇ। ਕਿਉਂ? ਉਹ ਬੰਦੇ ਕਹਿੰਦੇ ਇਹ ਕੀ? ਕਹਿੰਦਾ ਇਹ ਨੀਵੀਂ ਦੀਆਂ ਨਾ। ਨੀਵੀਂ ਦੀਆਂ ਕੀ ਹੁੰਦੀਆਂ? ਥੱਲੇ ਥੱਲੇ ਉੱਡਦੀਆਂ, ਉੱਤੋਂ ਡਰਦੀਆਂ। ਇਹਨੇ ਚਿੜੀਆਂ ਰੱਖੀਆਂ ਨੇ ਤੇ ਚਿੜੀਆਂ ਇਹ ਗਿੱਜੀਆਂ ਇਹਦੇ ਨਾਲ। ਹਾਂਜੀ ਉਹ ਜਦੋਂ ਛੱਡਦਾ ਅਗਲੇ ਦਿਨ ਫਿਰ ਇਹ ਫੜ ਲੈਂਦਾ ਸੀ। ਇੱਕ ਗਾਹਕ ਆਇਆ, ਉਹਨੇ ਕਿਹਾ ਯਾਰ 1000 ਦੀਆਂ ਚਿੜੀਆਂ ਛੱਡ ਦੇ। ਹਾਂਜੀ ਇਹਨੇ ਭਾਜੀ ਉਹ ਚਿੜੀਆਂ ਛੱਡੀਆਂ, ਉਹ ਚਿੜੀਆਂ ਗਾਹਕ ਦੇ ਮੋਢੇ ਤੇ ਬਹਿ ਕੇ ਦੀਆਂ, ਭਾਜੀ ਫਾਇਦਾ ਕੋਈ ਨਹੀਂ, ਇਹਨੇ ਸਾਨੂੰ ਫੇਰ ਫੜ ਲੈਣਾ। ਉੱਥੇ ਫੜਵਾ ਤੁਹਾਡੇ ਪੈਸੇ ਜ਼ਾਇਆ ਹੋਏ ਆ ਦੇਖਣਾ। ਅਸੀਂ ਸਾਰੀਆਂ ਪਿੰਜਰੇ 'ਚ ਵੜ ਜਾਣਾ ਵਾ, ਤੁਸੀਂ ਤੇ ਗੁਜ਼ਾਰ ਲਵੋ ਆਪਣਾ। ਇਹਨੇ ਫਿਰ ਇਹ ਬਾਅਦ 'ਚ ਚਿੜੀਆਂ ਫੜ ਕੇ ਨਾ ਮਾਛਾ ਦੀ ਤੀਲੀ ਨਾਲ ਉਹਨੂੰ ਡੰਡੇ ਮਾਰਦੇ ਸਜ਼ਾ ਦੇ ਰਹੇ ਆਪਣੀਆਂ। ਓਏ ਹੋਏ ਦਾਨਸ਼ ਵੀ ਭਾਈ ਚਿੜੀਆਂ ਛੱਡਦਾ ਸੀ ਤੇ ਇੰਨੀਆਂ ਭੁੱਖੀਆਂ ਚਿੜੀਆਂ ਛੱਡਦਾ ਸੀ। ਛੱਡਣ ਤੋਂ ਪਹਿਲੇ ਗਾਹਕਾਂ ਨੂੰ ਕਹਿੰਦਾ ਸੀ ਇਹਨਾਂ ਨੇ ਉੱਡਣਾ ਨਹੀਂ, ਕੁਝ ਖਵਾਉਂਗੇ ਫੇਰ ਉੱਡੂਗੇ। ਇਹਨਾਂ 'ਚ ਜਾਨ ਨਹੀਂ ਹੈਗੀ। ਮੁੱਕੀਆਂ ਪਈਆਂ। ਅੱਛਾ ਚਿੜੀਆਂ ਛੱਡਣ ਦੇ ਏਡੀਆਂ ਮਾੜੀਆਂ ਚਿੜੀਆਂ ਨੇ ਰੱਖੀਆਂ। ਇੱਕ ਬੰਦਾ ਆਇਆ, ਉਹਨੇ ਕਿਹਾ ਯਾਰ ਹਾਲੇ 500 ਦੀਆਂ ਚਿੜੀਆਂ ਛੱਡ ਦੇ। ਇਹਨੇ ਪਿੰਜਰਾ ਖੋਲ੍ਹਿਆ, ਚਿੜੀਆਂ ਪੈਦਲ ਸੜਕ ਤੇ ਤੁਰ ਕੇ ਜਾ ਰਹੀ ਹੈ। ਤੁਰ ਕੇ ਉੱਡ ਕੇ ਜਾ ਰਹੀ ਹੈ, ਉਹ ਪੈਦਲ ਜਾ ਰਹੀਆਂ ਵਿਚਾਰੀਆਂ। ਇਹ ਸਾਨੂੰ ਆਜ਼ਾਦ ਕੀਤਾ। ਬਲਕਿ ਬਾਹਰ ਆ ਕੇ ਨਾ ਇਹਨੇ ਕਿਹਾ ਚਲੋ ਵੀ ਉੱਠੋ ਤੇ ਉਹਦੇ ਗਾਹ ਕੱਲ ਵੇ ਕਹਿੰਦੀਆਂ ਭਾਜੀ ਪੈਦਲ ਚਲੀਏ ਜੀ, ਸਾਡੇ 'ਚ ਜਾਨ ਨਹੀਂ ਹੈ। ਦਾਨਸ਼ ਵੀ ਚਿੜੀਆਂ ਆਜ਼ਾਦ ਕਰਦਾ ਸੀ। ਇੱਕ ਗਾਹਕ ਆਇਆ, ਇੰਨੀਆਂ ਬੁੱਢੀਆਂ ਚਿੜੀਆਂ ਆਜ਼ਾਦ ਕਰਦਾ ਸੀ। ਇੱਕ ਗਾਹਕ ਆਇਆ, ਇੱਕ ਚਿੜੀ ਮਾਰੀ ਜੀ ਬਾਹਰ ਨਿਕਲ ਕੇ ਕਹਿੰਦੀ ਰਹਿਣ ਦੋ, ਹੁਣ 3 ਕੁ ਦਿਨਾਂ ਬਾਅਦ ਅਸੀਂ ਮਾਰੀ ਜਾਣਾ। 600-700 ਇਹਨੇ ਚਿੜੀ ਆਜ਼ਾਦ ਕੀਤੀ ਪੈਸੇ ਲੈ ਲੈ ਕੇ। ਉਹ ਫਿਰ ਵੀ ਇਹਨੂੰ ਘਾਟਾ ਪੈ ਗਿਆ। ਇਹਦਾ ਪਿੰਜਰੇ 'ਚ ਕਿਤੇ ਦੇਸੀ ਕੁੱਕੜ ਸੀ, ਉਹ ਵੀ ਨਿਕਲ ਗਿਆ। ਇਹ ਵੀ ਇਹਨੂੰ ਪੀਆਈ ਵਾਲਿਆਂ ਨੇ ਜੁੱਤੀਆਂ ਫੇਰੀਆਂ। ਕਿਉਂ? ਠੀਕ ਆ ਜੀ, ਉਹ ਕਿਤੇ ਕਿਸੇ ਗਾਹਕ ਦੀ ਨੇ ਇਕੱਠੀਆਂ ਚਿੜੀਆਂ ਛੱਡੀਆਂ, ਉਹ ਜਹਾਜ਼ ਤੇ ਪਰਾਂ 'ਚ ਵੱਜ ਫਸ ਗਈਆਂ ਜਾ ਕੇ। ਜਹਾਜ਼ ਸਿੱਧਾ ਪਹਾੜੀ 'ਚ। ਉਹਨਾਂ ਨੇ ਕਿਹਾ ਓ ਯਾਰ ਮਾਮਾ ਆਹੋ ਸੁਬਾਹ ਸ਼ਾਮ ਇਹਨੇ ਚਿੜੀਆਂ ਆਜ਼ਾਦ ਕਰਾਣੀਆਂ। ਮੈਂ ਕਿਹਾ ਯਾਰ ਇੰਨੀਆਂ ਕਾਹਤੋਂ ਕਰਾਉਂਦੇ ਆ? ਕਹਿੰਦਾ ਆਪਾਂ ਗੁਨਾਹਗਾਰ ਕਿਹੜੇ ਘੱਟ ਆ। ਚਿੜੀਆਂ ਆਜ਼ਾਦ ਕਰਾਉਂਦੇ ਆ। ਚਿੜੀਆਂ ਆਜ਼ਾਦ ਕਰਦੇ ਨੇ, ਪੈਸੇ ਦਿੱਤੇ, ਚਿੜੀਆਂ ਬਾਹਰ ਆ ਕੇ ਖਲੋਤੀਆਂ। ਕਹਿੰਦਾ ਉੱਡਦੀਆਂ ਨਹੀਂ। ਕਹਿੰਦਾ ਮੈਂ ਫੋਨ ਕੀਤਾ, ਭਾਈ ਆ ਰਿਹਾ ਮੋਟਰਸਾਈਕਲ। ਪਾਪਾ ਲੈ ਆ ਰਿਹਾ। ਦਾਨਸ਼ ਨੇ ਵੀ ਭਾਈ 5000 ਰੁਪਇਆ ਦਿੱਤਾ ਉਹਨੂੰ, ਕਹਿੰਦਾ ਚਿੜੀਆਂ ਆਜ਼ਾਦ ਕਰ ਦੇ। ਚਿੜੀਆਂ ਬਾਹਰ ਨਿਕਲ ਕੇ ਕਹਿੰਦੇ ਅਸੀਂ ਨਹੀਂ ਹਰਾਮ ਦੇ ਪੈਸਿਆਂ ਨਾਲ ਉੱਡਦੇ। ਅਸੀਂ ਰਾਮ ਦੇ ਪੈਸੇ ਨਾਲ ਨਹੀਂ ਉੱਡਣਾ। ਨਹੀਂ ਦਾਨਸ਼ ਨੇ ਕਿਹਾ ਚਿੜੀਆਂ ਆਜ਼ਾਦ ਕਰ ਦੇ। ਚਿੜੀ ਉੱਡੀ ਆ, ਉੱਤੋਂ ਹੀ ਉਹਨੂੰ ਇੱਕ ਚੀਲ ਨੇ ਫੜ ਲਿਆ ਤੇ ਚੀਲ ਦੇ ਪੈਰਾਂ 'ਚ ਕਹਿੰਦੀ ਜਦੋਂ ਹਰਾਮ ਪੈਸੇ ਨਾਲ ਉੱਡਣਾ ਤੇ ਏਦਾਂ ਹੀ ਹੋਣਾ। ਇੱਕੋ ਹੀ ਚਿੜੀ ਲੈ ਕੇ ਪਿੰਜਰੇ 'ਚ ਫਿਰ ਰਿਹਾ, ਆਵਾਜ਼ਾਰ ਜੀ ਚਿੜੀ ਵਿਚਾਰੀ। ਤੇ ਨਾ ਉਹ ਬੈਠੀ ਚੁੱਪ ਕਰਕੇ। ਇੱਕ ਬੰਦੇ ਨੇ ਪੈਸੇ ਨੇ ਕਿਹਾ ਯਾਰ ਲੈ 100 ਰੁਪਏ ਛੱਡ ਦੇ ਇਹਨੂੰ ਵੀ ਯਾਰ। ਇਹਨੇ ਚਿੜੀ ਛੱਡੀ, ਉਹ ਬਾਹਰ ਨਿਕਲ ਕੇ ਉੱਡੀ, ਉੱਤੋਂ ਹੀ ਕੌਵੇ ਨੇ ਫੜ ਲਿਆ ਤੇ ਕਹਿੰਦੀ ਅਸੀਂ ਖੇ ਉੱਡਣਾ। ਇਹਦੇ ਨਾਲੋਂ ਤਾਂ ਪਿੰਜਰੇ 'ਚ ਠੀਕ ਸੀ। ਦੱਸ ਉਹ ਜਿਹਨੇ 100 ਦਿੱਤਾ ਚਿੜੀ ਉਹਨੂੰ ਗਾਲਾਂ ਕੱਢਦੀ। ਰਜਨੀਕਾਂਤ ਸਾਹਿਬ ਦੀ ਨਾ ਮੈਂ ਮੂਵੀ ਦੇਖ ਰਿਹਾ ਸੀ। ਰਜਨੀਕਾਂਤ ਸਾਹਿਬ ਦਾ ਮੈਂ ਬਹੁਤ ਵੱਡਾ ਫੈਨ ਆ। ਉਹ ਕੁਛ ਮੈਂ ਕਿਸੇ ਨੂੰ ਫਿਰ ਦੱਸਾਂਗਾ ਕਿਉਂ ਫੈਨ ਆ। ਸਹੀ। ਉਹ ਇੱਕ ਨਾ ਘਰ ਦੇ ਵਿੱਚ ਵੜਦੇ ਨੇ, ਕਿਸੇ ਦੋਸਤ ਜਾਂ ਕਿਤੇ ਦੁਸ਼ਮਣ ਨਾਲ ਜਾਂਦੇ ਤੇ ਇੱਧਰ ਹੀ ਸਾਈਡ ਤੇ ਨਾ ਉਹਨੇ ਪਿੰਜਰੇ ਰੱਖੇ ਹੁੰਦੇ ਨੇ ਤੇ ਉਹਦੇ ਵਿੱਚ ਤੋਤੇ ਹੁੰਦੇ ਨੇ। ਤੇ ਉਹ ਕਹਿੰਦਾ ਯਾਰ ਇਹਨਾਂ ਨੂੰ ਕਿਉਂ ਫੜਿਆ, ਇਹਨਾਂ ਨੂੰ ਆਜ਼ਾਦ ਕਰਾਓ।
ਤੇ ਉਹ ਕਹਿੰਦਾ ਨਹੀਂ ਜੀ ਆਜ਼ਾਦ ਵੀ ਕਰ ਦਾਂਗੇ ਤੇ ਇੱਥੇ ਇਹਨਾਂ ਨੂੰ ਜਾਨਵਰਾਂ ਨੇ ਖਾ ਕੇ ਜਾਣਾ ਵਾ ਜੀ ਐਡੀ ਸੋਹਣੀ ਇਹਨਾਂ ਨੇ ਕੋਈ ਗੱਲ ਕਹੀ। ਉਹਨੇ ਕਿਹਾ ਤੂੰ ਇਹਨਾਂ ਦਾ ਰਹਿਮ ਕਰ ਰਿਹਾ ਨਾ, ਤੂੰ ਇਹਨਾਂ ਤੇ ਰਹਿਮ ਕਰਕੇ ਇਹਨਾਂ ਨੂੰ ਮੌਤ ਨਾਲੋਂ ਵੀ ਬੱਤਰ ਜ਼ਿੰਦਗੀ ਦੇ ਰਿਹਾ, ਹਾਏ 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 ਹਾਏ। ਸਹੀ। ਵਾਹ ਵਾਹ ਵਾਹ। ਆਪਣੇ ਵੱਲੋਂ ਤੂੰ ਰਹਿਮ ਕਰ ਰਿਹਾ। ਹਾਂਜੀ ਉਹਨਾਂ ਦੀ ਫਿਤਰਤ ਚ ਪਾਰ ਉੱਡਣਾ, ਠੀਕ ਆ ਜੀ। ਹੁਣ ਮੈਂ ਇੱਕ ਮਿਸਾਲ, ਅਸੀਂ ਤੋਤਾ ਜਾਂ ਚਿੜੀਆਂ ਰੱਖੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਅਸੀਂ ਛੱਡਣ ਲੱਗੇ ਕਹਾਂਗੇ ਯਾਰ ਇਹਨਾਂ ਨੇ ਛੱਡ ਵੀ ਦਈਏ, ਇਹਨਾਂ ਨੇ ਕਿੱਥੇ ਜਾਣਾ ਵਾ, ਸਹੀ ਗੱਲ। ਛੱਡ ਵੀ ਦਈਏ ਤੇ ਕਿੱਥੇ ਜਾਣਗੇ? ਕਿੱਥੇ ਜਾਣਗੇ, ਇੱਥੋਂ ਕਿਸੇ ਨੇ ਫੜ ਲੈਣੀਆਂ ਨੇ, ਕੋਈ ਚੀਲ ਖਾ ਜਾਏਗੀ ਫਲਾਂਕ, ਸਰ ਉਹ ਖਾ ਜੇ, ਉਹਨਾਂ ਦੀ ਕਿਸਮਤ। ਉਹ ਉਹਨਾਂ ਦੀ ਕਿਸਮਤ ਆ। ਮੇਰੇ ਹਿਸਾਬ ਨਾਲ 20 ਸਾਲ ਦੀ ਘਰ ਦੇ ਵਿੱਚ ਪਿੰਜਰੇ ਜੀ ਕੈਦ ਨਾਲੋਂ 20 ਮਿੰਟ ਉੱਡਣ ਤੋਂ ਬਾਅਦ ਉਹਨਾਂ ਨੂੰ ਫੜ ਲਵੇ ਨਾ ਕਊਆ, ਉਹ 20 ਮਿੰਟ ਦੀ ਜਿਹੜੀ ਉਹਨਾਂ ਦੀ ਉਡਾਨ ਹੈ ਨਾ, ਉਹ ਜ਼ਿਆਦਾ ਉਹਨਾਂ ਲਈ ਖੂਬਸੂਰਤ ਹੋਏਗੀ 20 ਸਾਲ ਦੀ ਕੈਦ ਨਾਲ। ਜ਼ਿੰਦਗੀ ਨਾਲ ਵਾਕਈ ਬੇਸ਼ੱਕ ਸਹੀ ਗੱਲ। ਸਮਝ ਆ ਰਹੀ ਗੱਲ? ਬਿਲਕੁਲ ਠੀਕ। ਆਜ਼ਾਦੀ ਦੇ ਜਿਹੜੇ ਆਜ਼ਾਦੀ ਦੇ 20 ਮਿੰਟ ਉਹ ਜੀ ਲੈਣ ਨਾ, ਹਾਂਜੀ ਤੇ ਉਹ 20 ਸਾਲ ਦੀ ਕੈਦ ਨਾਲੋਂ ਜ਼ਿਆਦਾ ਖੁਸ਼ ਹੋਣਗੀਆਂ। ਬਿਲਕੁਲ ਨਹੀਂ। ਓ ਹੋ ਸਰ, ਉਹਨਾਂ ਦੀ ਫਿਤਰਤ ਬਣਾਈ ਨਾ ਅੱਲਾ ਨੇ ਕਿ ਉਹਨਾਂ ਨੇ ਸਮਾਨ ਤੇ ਉੱਡਣਾ ਵਾ, ਉਹਨਾਂ ਦੀ ਨਜ਼ਰ ਗੱਲਬਾਤ, ਤੁਸੀਂ ਉਹਨਾਂ ਨੂੰ ਇਹ ਕਿਚਨ ਦੇ ਨਾਲ ਰੱਖਿਆ ਇਹਦੇ ਵਿੱਚ ਪਾ ਕੇ, ਉਹ ਟੋਟਲ ਇੱਕ ਬੇਜਾਨ ਚੀਜ਼ਾਂ ਦੇ ਮਤਲਬ। ਤੇ ਗੱਲ ਇਹ ਹੈ ਕਿ ਚਿੜੀਆਂ 'ਚ ਆ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਆ, ਤੂੰ ਇਹ ਤੋਂ ਐਗਰੀ ਕਰਦਾ ਬਿਲਕੁਲ ਕਿ ਜਿਹੜਾ ਚਿੜੀਆਂ ਫੜਦੇ ਨੇ ਛੱਡਦੇ ਨੇ, ਠੀਕ ਹੈ ਨਾ, ਉਹ ਤੋਕੇ ਨਹੀਂ ਬਣਦਾ ਯਾਰ। ਕਿ ਯਾਨੀ ਜਿਹੜਾ ਚਿੜੀਆਂ ਆਜ਼ਾਦ ਜਿਹਨੇ ਕੈਦ ਕੀਤੀਆਂ ਨੇ, ਨਾ ਉਹ ਰਹਿਮ ਦੇਲਾ, ਨਾ ਉਹ ਕੋਈ ਉਹਦੇ 'ਚ ਇਨਸਾਨੀਅਤ ਆ। ਮੇਰੇ 'ਚ ਹੈਗੀ ਆ, ਮੇਰੇ ਕੋਲ ਪੈਸੇ ਹੈਗੇ, ਮੈਂ ਦੇ ਕੇ ਡਾ ਦਵਾਂ, ਉਹ ਫਿਰ ਫੜੀਆਂ। ਹਾਂ, ਤੇ ਉਹ 'ਚ ਕਿਉਂ ਨਹੀਂ ਇਨਸਾਨੀਅਤ ਹੈਗੀ? ਸਹੀ ਗੱਲ। ਉੱਥੋਂ ਬੰਦ ਹੋਣਾ ਚਾਹੀਦਾ ਕੰਮ। ਲੋ ਜੀ ਨਾਜ਼ਰੀਨ, ਅੱਜ ਵੈਸੇ ਨਾ ਮੈਂ ਸਟਾਰਟ ਤੇ ਜਿਹੜੀ ਹਰਕਤ ਕੀਤੀ ਨਾ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਕੀਤੀ ਹੈ। ਇਹ ਗੱਲ ਅਸੀਂ ਹੈਰਾਨ ਹੋ ਗਏ। ਅੱਛਾ, ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਕੈਮਰੇ ਅੱਗੇ ਕੀਤੀ ਹੈ। ਵੈਸੇ ਮੈਂ ਐਟਮਾਂ ਕਰਦਾ ਰਹਿੰਦਾ ਇਦਾਂ ਦੀਆਂ, ਹਾਂਜੀ ਮਤਲਬ ਮੇਰੀ ਇੱਕ ਆਦਤ ਆ ਯਾਰ, ਮੈਂ ਤੈਨੂੰ ਦਾਣੇ ਸਹੀ ਦੱਸਾਂ, ਬਲਕਿ ਤੁਹਾਨੂੰ ਵੀ ਮੈਂ ਮਸ਼ਵਰਾ ਦਿੰਦਾ, ਇਹ ਜਿਹੜਾ ਸਾਡਾ ਜ਼ਿਹਨ ਹੈ ਨਾ, ਦਿਮਾਗ, ਇਹਨੂੰ ਅਸੀਂ 24 ਘੰਟੇ ਨਾ ਕੈਦ ਰੱਖਿਆ ਹੁੰਦਾ। ਹੁਣ ਇਸ ਟਾਈਮ ਵੀ ਇਹਨੂੰ ਮੈਂ ਕੈਦ ਰੱਖਿਆ ਕਿ ਮੈਂ ਗਾਲ ਨਹੀਂ ਕੱਢਣੀ, ਸਹੀ ਗੱਲ। ਹਾਂਜੀ ਮੈਂ ਤੈਨੂੰ ਗਾਲ ਨਹੀਂ ਕੱਢਣੀ, ਲਿਮਿਟਿਡ ਰੱਖਿਆ ਇਹਨੂੰ ਮੈਂ ਸਟ੍ਰੈਸ ਰੱਖਿਆ ਕਿ ਨਹੀਂ ਮੂੰਹ ਆ ਗੱਲ ਨਹੀਂ ਕਰਨੀ, ਇਹ ਗੱਲ ਨਹੀਂ ਕਰਨੀ, ਇਦਾਂ ਗੱਲ ਕਰਨੀ ਹੈ, ਠੀਕ ਹੈ ਨਾ। ਉਹ ਕੁਝ ਹੋਰ ਕਰਨਾ ਚਾਹ ਰਹੇ ਹੋ ਤੁਸੀਂ, ਜੋ ਵੀ ਕਰਨਾ ਚਾਹ ਰਿਹਾ ਮੈਂ ਉਹਨੂੰ ਆਪਣੇ ਹਿਸਾਬ ਨਾਲ ਚਲਾ ਰਿਹਾ। ਰਹੇ ਹੋ। ਕੁਛ ਵਕਤ ਇਹਨੂੰ ਮੈਂ ਤੁਹਾਨੂੰ ਅੱਜ ਪ੍ਰੈਕਟੀਕਲੀ ਕਰਕੇ ਦਿਖਾਇਆ, ਅੱਗੇ ਵੀ ਕਈ ਵਾਰੀ ਮੈਂ ਕਿਹਾ ਵਾ, ਹਾਂਜੀ ਕੀ ਇਹਨੂੰ ਇਦਾਂ ਆਜ਼ਾਦ ਕਰਕੇ ਦੇਖੋ ਤੁਸੀਂ ਕਿੰਨੇ ਰਿਲੈਕਸ ਹੁੰਦੇ ਹੋ। ਮੈਂ ਐਂਜ਼ਾਈਟੀ ਤੋਂ ਜਾਨ ਛੁਡਾਈ ਹੈ ਨਾ, ਬਲਕਿ ਯਾਰ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਨੂੰ ਇੱਕ ਕਾਲ ਆਈ, ਇੱਕ ਮੈਸੇਜ ਆਇਆ, ਮੈਂ ਤੁਹਾਨੂੰ ਪੜਾਉਣਾ। ਲੋ ਜੀ, ਇੱਕ ਮੈਸੇਜ ਦੇਖੋ, ਅੱਛੀ ਗੱਲ ਆ, ਵਿੱਚ ਨਾ ਮੈਂ ਤੁਹਾਨੂੰ ਇਹ ਗੱਲ ਕਰਨੀ ਵੀ ਸੀ। ਇੱਕ ਮੈਸੇਜ ਮੈਨੂੰ ਈਮੇਲ ਆਈ ਹੈ ਅਹਿਮਦ ਬਸ਼ੀਰ ਭਾਈ ਨੇ। ਅੱਛਾ, ਇਹ ਮਾਜ਼ਰਤ ਯਾਰ, ਮੈਂ ਬਗੈਰ ਇਜਾਜ਼ਤ ਤੋਂ ਤੁਹਾਡੀ ਈਮੇਲ ਪੜ੍ਹ ਦੇਣਾ, ਲੇਕਿਨ ਮੈਂ ਉਹ ਪੜ੍ਹਦਾ ਵਾਂ ਜਿਹਦੇ ਵਿੱਚ ਮਤਲਬ ਕੋਈ ਐਸੀ ਗੱਲ ਨਹੀਂ ਹੁੰਦੀ। ਤੇ ਅਗਰ ਤੁਸੀਂ ਚਾਹੋ ਕਿ ਮੈਂ ਈਮੇਲ ਤੁਹਾਡੀ ਨਾ ਪੜਾਂ ਜਾਂ ਨਾ, ਤੇ ਨੀਚੇ ਸਿਰਫ ਇਹਨਾਂ ਲਿਖ ਦਿਆ ਕਰੋ ਕਿ ਭਾਈ प्राइवेट, सही, ठीक है ना, बिल्कुल सही। अच्छा जी, सलाम जानी भाई, उम्मीद करता हूं कि आप खैरियत से होंगे भाई। मैं आपको बढ़ते पट्टी से फॉलो कर रहा हूं, अल्लाह आपको मजीद कामयाबी दे, आमीन। थैंक यू भाईजान। भाई मुझे आपकी हेल्प चाहिए। मुझे कुछ 2 साल से एंजाइटी की प्रॉब्लम है, पहले सिर्फ रात को होती थी पर अब दिन में भी है, मेरा कंट्रोल नहीं रहा। इस पे मुझे आपसे बात करनी है, इस बारे में प्लीज सदका समझ के मुझे थोड़ी हेल्प कर दें, डॉक्टर और मेडिसिन के बारे में और कुछ ट्रिक्स जिनकी वजह से आप एंजाइटी से रिकवर हुए हैं, प्लीज मुझे बात कर ले। मैं वादा करता हूं आपका नंबर लीक नहीं होगा इंशाल्लाह। प्लीज टेक्स्ट मी, अहमद फ्रॉम ऑस्ट्रेलिया। अच्छा, मैं इन्होंने रिप्लाई नहीं किया क्योंकि मैं इदा करना चाह रहा था ताकि बाकी दोस्त भी सुन लें। अच्छा जी सर, मैं तुहानू दसदा, मैं अगर कोई डॉक्टर तुहानू दसदा ना, जिस तरह लाइक मैं एक मोहरियां दा दसिया सी कि मेरे मोहरियां नूं मसला बन गया सी, ये फलाने, ठीक है ना, ਉਹਦਾ ਦੱਸਿਆ ਸੀ। ਫਿਰ ਮੈਂ ਐਂਜ਼ਾइटी ਦਾ ਦੱਸਿਆ ਸੀ, ਸਕਿਨ ਦਾ ਦੱਸਿਆ ਸੀ ਆਰਫ ਮਾਨ ਸਾਹਿਬ। ਅੱਛਾ, ਇੱਕ ਮੈਨੂੰ ਇੱਕ ਦੋਸਤ ਨੇ ਬੜੀ ਅੱਛੀ ਗੱਲ ਕੀਤੀ, ਉਹਨੇ ਕਿ ਯਾਰ ਜਾਨੀ ਭਾਈ ਤੁਸੀਂ ਇਹ ਦੱਸ ਦਿੰਦੇ ਹੋ, ਅਗਰ ਖੁਦਾ ਨਾ ਖਾਸਤਾ ਕਿਸੇ ਨੂੰ ਉੱਥੋਂ ਕੋਈ ਸਾਈਡ ਇਫੈਕਟ ਹੋ ਜੇ ਤੇ ਉਹ ਕਲੇਮ ਤੁਹਾਡੇ ਤੇ ਹੋਣਾ। ਚਲੋ ਜੀ, ਜਾਨੀ ਭਾਈ ਨੇ ਦੱਸਿਆ ਸੀ, ਭਾਵੇਂ ਉਹ ਬੰਦਾ 1000 ਬੰਦੇ ਨੂੰ ਅੱਲਾਹ ਪਾਕ ਉਹਨੂੰ ਕੋਈ ਸ਼ਿਫਾ ਦਿੰਦਾ, ਅਗਰ ਇੱਕ ਕੋ ਕੋਈ ਮਸਲਾ ਬਣ ਗਿਆ ਤੇ ਜਿਸ ਤਰ੍ਹਾਂ ਲਾਈਕ ਮੈਂ ਜਿਸ ਡਾਕਟਰ ਦਾ ਮੈਂ ਦੱਸਿਆ ਸੀ ਨਾ ਤੁਹਾਨੂੰ, ਡਾਕਟਰ ਆਰਫ ਮਾਨ ਸਾਹਿਬ ਫੈਸਲਾਬਾਦ, ਸਕਿਨ ਸਪੈਸ਼ਲਿਸਟ, ਮੇਰੇ ਨਾਲ ਇਸ ਤਰ੍ਹਾਂ ਹੋਇਆ ਕਿ ਮੈਂ ਇੱਕ ਦਫਾ ਉਹਨਾਂ ਦੇ ਕੋਲ ਗਿਆ, ਕਾਫੀ ਦੇਰ ਦੀ ਗੱਲ ਆ, 15-20 ਸਾਲ ਦੀ ਗੱਲ ਆ। ਮੈਂ ਉਹਨਾਂ ਦੇ ਕੋਲ ਗਿਆ ਤੇ ਮੇਰੇ ਦਾਣੇ ਬਹੁਤ ਨਿਕਲੇ ਸੀ ਚਿਹਰੇ ਦੇ। ਉਹਨਾਂ ਨੇ ਦੇਖਿਆ, ਉਹਨਾਂ ਨੇ ਮੈਨੂੰ ਇੱਕ ਦਵਾਈ ਦੇ ਦਿੱਤੀ। ਅੱਛਾ, ਉਹਨਾਂ ਬਹੁਤ ਵੱਡੇ ਡਾਕਟਰ ਨੇ ਆਰਫ ਮਾਨ ਸਾਹਿਬ, ਸਕਿਨ ਦੇ। ਅੱਛਾ, ਉਹਨਾਂ ਨੇ ਦਵਾਈ ਦਿੱਤੀ, ਮੈਂ ਆ ਕੇ ਖਾਧੀ ਤੇ ਮੈਨੂੰ ਜ਼ਿਆਦਾ ਹੋ ਗਈ, ਸ਼ਿੱਦਤ ਹੋ ਗਈ। ਮੈਂ ਕਿਹਾ ਨਹੀਂ ਯਾਰ, ਇਹ ਡਾਕਟਰ ਸਾਹਿਬ, ਮੈਂ ਅੱਗੇ ਵੀ ਦਵਾਈ 1-2 ਵਾਰੀ ਖਾਧੀ, ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਖੈਰ ਮੈਂ ਕਿਹਾ ਹੋ ਸਕਦਾ ਬਾਹਰ ਨਿਕਲਨੇ ਹੋਣ ਜਾਂ ਕੁਛ ਇਸ ਤਰ੍ਹਾਂ, ਉਹ ਜ਼ਿਆਦਾ ਮਸਲਾ ਖਰਾਬ ਹੋ ਗਿਆ। ਮੈਂ ਅਗਲੇ ਦਿਨ ਉਹਨਾਂ ਦੇ ਕੋਲ ਫੇਰ ਗਿਆ, ਉਹਨਾਂ ਨੇ ਮੈਂ ਦੱਸਿਆ, ਉਹਨਾਂ ਨੇ ਪਰਚੀ ਪੜ੍ਹੀ ਹੈ। ਯਾਰ ਮੈਂ ਸਦਕੇ ਜਾਵਾਂ ਉਸ ਬੰਦੇ ਤੇ। ਉਹਨੇ ਕਿਹਾ ਬੇਟਾ ਮੈਂ ਬਹੁਤ ਸ਼ਰਮਿੰਦਾ ਵਾਂ, ਮੇਰੇ ਕੋਲ ਨਾ ਦਵਾਈ ਲਿਖਣ 'ਚ ਗਲਤੀ ਹੋ ਗਈ।
ਇਹ ਤੁਹਾਡੀ ਦਵਾਈ ਨਹੀਂ ਸੀ, ਤੁਸੀਂ ਇਹ ਖਾਓ ਠੀਕ ਹੋ ਜਾਓਗੇ। ਇਸ ਤਰ੍ਹਾਂ ਵੀ ਹੋ ਸਕਦਾ। ਹੁਣ ਅਗਰ ਉਹ ਮੈਨੂੰ ਕਿਸੇ ਨੇ ਭੇਜਿਆ ਹੁੰਦਾ ਉਹਨਾਂ ਦੇ ਕੋਲ ਤੇ ਮੈਂ ਤਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ, ਉਹ ਤੇਰਾ ਬੇੜਾ ਗਰਕ ਹੋਇਆ, ਕਿੱਥੇ ਭੇਜਤਾ ਮੈਨੂੰ, ਇਹ ਉਹ, ਠੀਕ ਹੈ ਨਾ। ਲੇਕਿਨ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਦਵਾਈ ਦਿੱਤੀ ਉਹ ਹਫ਼ਤੇ 'ਚ ਮੈਂ ਠੀਕ ਹੋ ਗਿਆ। ਇਸ ਤਰ੍ਹਾਂ ਅਗਰ ਧਾਰਨਾ ਹੋ ਜੇ ਸਰ, ਤੇ ਉਹ ਤੁਸੀਂ ਇਹ ਨਹੀਂ ਸਮਝਣਾ ਕਿ ਵੀ ਮਤਲਬ ਗੱਲ ਵੀ ਇੱਕ ਹੈਗੀ ਆ ਕਿ ਯਾਰ ਅਗਰ ਮੈਂ ਤੁਹਾਨੂੰ ਕਹਿੰਦਾ ਫਲਾਣਾ ਡਾਕਟਰ ਕੋਲ ਚਲੇ ਜਾਓ। ਹੁਣ ਇੰਜ਼ਾਇਟੀ ਵਾਲੇ ਜਿਹੜੇ ਭਾਈ ਕਹਿ ਰਹੇ ਨੇ ਆਸਟ੍ਰੇਲੀਆ ਤੋਂ, ਸਰ ਮੈਂ ਤੁਹਾਨੂੰ ਦੱਸਾਂ, ਅਗਰ ਤੇ ਸਟਾਰਟ ਹੋਈ ਹੈ ਨਾ ਤੇ ਤੁਸੀਂ ਕਹਿ ਰਹੇ ਹੋ ਰਾਤ ਨੂੰ ਜਾਂ ਦਿਨ ਨੂੰ ਜਾਂ ਜਿਸ ਤਰ੍ਹਾਂ ਵੀ, ਸਰ ਇਹਦਾ ਬੈਸਟ ਜਿਹੜਾ ਹੱਲ ਹੈ ਨਾ ਇੰਜ਼ਾਇਟੀ ਦਾ ਬੈਸਟ, ਉਹ ਹੈਗਾ ਐਕਸਰਸਾਈਜ਼। ਤੁਸੀਂ 1 ਤੋਂ 1.5 ਘੰਟਾ ਵਾਕ ਕਰਨੀ, ਸਵੇਰ ਕਰ ਲਓ, ਸ਼ਾਮ ਨੂੰ ਕਰ ਲਓ, ਜਦੋਂ ਮਰਜ਼ੀ ਕਰ ਲਓ। ਔਰ ਮੈਂ ਤੁਹਾਨੂੰ ਇੱਕ ਹੋਰ ਨਾਜ਼ਰੀਨ ਬੜੀ ਮਜ਼ੇ ਦੀ ਗੱਲ ਦੱਸਾਂ, ਅਜ਼ਮਾ ਲੈਣਾ ਤੁਸੀਂ 1 ਮਹੀਨਾ ਕਰਕੇ ਅਜ਼ਮਾ ਲੈਣਾ। ਰਾਤ ਦੀ ਰੋਟੀ ਤੋਂ ਬਾਅਦ ਦਾਨੇ ਸਾਹਿਬ ਜੀ 1000 ਕਦਮ ਗਿਣ ਕੇ ਚੱਲਣਾ ਤੁਸੀਂ, ਪੈਦਲ 1000 ਕਦਮ। ਕੋਈ ਵੀ ਤੁਸੀਂ ਨਿਸ਼ਾਨੀ ਇੱਕ ਦਿਨ ਗਿਣੋ, ਉਸ ਤੋਂ ਬਾਅਦ ਦੇਖ ਲਓ ਵੀ ਮੈਂ ਇਸ ਘਰ ਤੋਂ ਜਾਂ ਇਸ ਚੌਂਕ ਤੋਂ ਜਾਂ ਇਸ ਗਲੀ ਤੋਂ ਮੈਂ ਉੱਥੇ ਗਿਆ ਸੀ 500 ਕਦਮ, ਉੱਥੋਂ ਮੈਂ ਵਾਪਸ ਹੋਣਾ 1000 ਹੋ ਜਾਣਾ। ਇੱਕ ਦਿਨ ਗਿਣ ਲਓ, ਦੂਜੇ ਦਿਨ ਸਰ ਤੁਸੀਂ 1000 ਕਦਮ ਚੱਲਣ ਤੋਂ ਬਗੈਰ ਸੌਣਾ ਨਹੀਂ। ਅਗਰ ਤੁਹਾਨੂੰ ਸਾਹ ਚੜਦਾ 400 500 ਤੋਂ ਬਾਅਦ ਐਸਾ ਈਜ਼ੀਲੀ ਤੁਸੀਂ 1000 ਚੱਲ ਜਾਓਗੇ। ਤੁਹਾਡਾ ਪੇਟ, ਤੁਹਾਨੂੰ ਸਵੇਰ ਨੂੰ ਜਾਗ ਆਏਗੀ ਫਰੈਸ਼, ਠੀਕ ਹੈ ਜੀ। ਔਰ ਤੁਸੀਂ ਮਿਹਦਾ ਤੁਹਾਡਾ ਠੀਕ ਹੋ ਜਾਏਗਾ। ਤੁਹਾਡਾ weight ਅਗਰ ਹੈ ਤੇ ਉਹ ਐਸਾ ਘਟੇਗਾ। ਤੁਸੀਂ ਇਹ ਮੈਨੂੰ ਬੜੇ ਇੱਕ ਡਾਕਟਰ ਸੀ ਇੰਡੀਅਨ, ਬੜਾ ਮੇਰੇ ਨਾਲ ਪਿਆਰ ਕਰਦੇ ਸੀ, ਬੜੇ ਅੱਛੇ ਡਾਕਟਰ ਸੀ, ਤੇ ਉਹਨਾਂ ਨਾਲ ਮੇਰੀ ਚੈਟ ਤੇ ਗੱਲ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਇੱਕ, ਤੇ ਮੈਂ ਸ਼ੁਰੂ ਕੀਤਾ ਕਰਕੇ ਬਹੁਤ ਪਰਫੈਕਟ, ਸਕੂਨ ਨਾਲ ਸੋਵੋਗੇ, ਸਵੇਰ ਸਕੂਨ ਨਾਲ ਉੱਠੋਗੇ, ਮਿਹਦਾ ਵੀ ਠੀਕ ਹੋਏਗਾ, ਹਰ ਚੀਜ਼ ਓਕੇ ਹੋ ਜਾਏਗੀ। ਇਹ ਇੱਕ ਲਹਿਦਾ ਗੱਲ ਆ। ਇੰਜ਼ਾਇਟੀ ਵਾਲੀ ਜਿਹੜੀ ਆ ਉਹ ਐਕਸਰਸਾਈਜ਼ ਆ, ਘੰਟਾ 1 ਘੰਟੇ ਤੋਂ 1.5 ਘੰਟਾ ਤੁਸੀਂ ਵਾਕ ਕਰਨੀ ਆ ਸ਼ੂਜ਼ ਪਾ ਕੇ। ਦੌੜ ਤੇ ਪੈਦਲ ਦੇ ਦਰਮਿਆਨ ਚ ਸਪੀਡ ਰੱਖਣੀ ਹੈ। ਦੌੜ ਯਾਨੀ ਦੌੜਨਾ ਤੇ ਪੈਦਲ ਤੁਰਨਾ ਦੇ ਸੈਂਟਰ 'ਚ ਤੁਹਾਡੀ ਸਪੀਡ ਹੋਵੇ। ਯਾਨੀ ਤੁਸੀਂ ਵੱਡੀਆਂ ਉਹ ਲਾਂਘਾ ਕਦਮ, ਹਾਂ ਥੋੜੇ, ਤੇ ਥੋੜਾ ਸਪੀਡ, ਯਾਨੀ ਦੌੜਨਾ ਵੀ ਨਹੀਂ ਤੇ ਬਿਲਕੁਲ ਪੈਦਲ ਵੀ ਨਹੀਂ ਰਹਿਣਾ। ਇਹਦੇ ਸੈਂਟਰ 'ਚ ਇੱਕ ਸਪੀਡ ਰੱਖ ਕੇ ਨਾ ਤੁਸੀਂ ਸਰ ਪਹਿਲੇ 10 ਮਿੰਟ 20 ਮਿੰਟ ਅੱਧਾ ਐਸਾ 1 ਘੰਟੇ ਦੀ ਰੂਟੀਨ ਲਿਆਓ, ਤੁਹਾਨੂੰ ਇੰਜ਼ਾਇਟੀ ਤੁਹਾਡੀ ਠੀਕ ਹੋ ਜਾਏਗੀ ਵਿਦਆਊਟ ਮੈਡੀਸਨ। ਅਗਰ ਫੇਰ ਵੀ ਤੁਹਾਨੂੰ ਲੱਗੇ ਤਾਂ ਤੁਸੀਂ ਆਪਣੇ ਕਿਸੇ ਵੀ ਡਾਕਟਰ ਕੋਲ ਚਲੇ ਜਾਓ। ਔਰ ਗਰਮ ਚੀਜ਼ ਜ਼ਰਾ ਘੱਟ ਖਾਓ ਇੰਜ਼ਾਇਟੀ ਦੇ ਵਿੱਚ। ਚਾਹੇ ਮੈਨੂੰ ਮਤਲਬ ਉਹਨਾਂ ਨੇ ਮਨਾ ਕੀਤੀ ਸੀ ਕਿ ਜ਼ਿਆਦਾ ਗਰਮ ਚੀਜ਼ਾਂ ਜਿਹੜੀਆਂ ਨੇ ਨਹੀਂ ਖਾਣੀਆਂ, ਠੀਕ ਹੋ ਗਿਆ ਜੀ, ਇਹ ਮੈਨੂੰ ਪਤਾ। ਲੇਕਿਨ ਇਹ ਫਾਈਨਲ ਨਹੀਂ, ਤੁਸੀਂ ਫਿਰ ਵੀ ਕਿਤੇ ਤੁਹਾਡੇ ਕੋਲ ਡਾਕਟਰ ਆ ਉਹਦੇ ਕੋਲ ਜਾ ਕੇ ਮਸ਼ਵਰਾ ਕਰੋ, ਉਹ ਤੁਹਾਨੂੰ ਫੌਰਨ ਇਹਦੀ ਕੋਈ ਨਾ ਕੋਈ ਟੈਬਲੇਟ ਦੇ ਦੇਣਗੇ। ਔਰ ਐਕਸਰਸਾਈਜ਼ ਜਿਹੜੀ ਨਾ ਸਰ, ਮੈਂ ਜਿਹੜੀ ਗੋਲੀ ਛੱਡੀ ਹੈ ਨਾ, ਜਿਹੜੀ ਮੈਂ ਗੋਲੀ ਖਾਣਾ ਸੀ ਐਂਜ਼ਾਈਟੀ ਦੀ, ਉਹ ਮੈਂ ਛੱਡੀ ਐਕਸਰਸਾਈਜ਼ ਦੇ ਸਿਰ ਤੇ। ਅੱਲਾਹ ਪਾਕ ਨੇ ਮੇਰੀ ਜਾਨ ਛੁਡਾ ਦਿੱਤੀ। ਥੋੜੇ ਦਿਨ ਮੈਨੂੰ ਮਹਿਸੂਸ ਹੋਈ ਆ, ਮੈਨੂੰ ਚੱਕਰ ਜਿਹੇ ਹੁੰਦੇ ਸੀ, ਮੈਨੂੰ ਇੰਝ ਲੱਗਦਾ ਸੀ, ਲੇਕਿਨ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਨਹੀਂ ਤੂੰ ਇਹ ਬਰਦਾਸ਼ਤ ਕਰਨਾ। ਐਕਸਰਸਾਈਜ਼ ਮੈਂ ਕੀਤੀ, ਅੱਲਾਹ ਦਾ ਸ਼ੁਕਰ ਹੈ, ਮੈਂ ਉਹਨੂੰ ਕੋਈ ਮੈਡੀਸਨ ਨਹੀਂ ਖਾਂਦਾ ਐਂਜ਼ਾਈਟੀ ਦੀ, ਸ਼ੁਕਰ ਅੱਲਾਹ। ਹਾਂ ਦੂਸਰਾ ਮੈਂ ਕੰਮ ਕਰਦਾ ਜਿਹੜਾ ਮੈਂ ਅੱਜ ਕੀਤਾ ਸਟਾਰ ਦੇ ਸ਼ੋਅ ਤੇ, ਨਹੀਂ ਐਕਸਰਸਾਈਜ਼ ਨਹੀਂ, ਜਿਹੜਾ ਮੈਂ ਸਟਾਰ ਦੇ ਸ਼ੋਅ ਦੇ ਕੀਤਾ ਕਿ ਮੈਂ ਇਹਦਾ ਤਣਾਅ ਖਤਮ ਕਰਦਾ ਕਿਸੇ ਵੀ ਤਰੀਕੇ ਦੇ ਨਾਲ, ਰਿਲੈਕਸ ਕਰਦਾ। ਮੈਂ ਗਾਣੇ ਗਾਉਣ ਲੱਗ ਪੈਣਾ, ਉੱਚੀ ਬੋਲਣ ਲੱਗ ਪੈਣਾ, ਲੇਕਿਨ ਕਿਸੇ ਨੂੰ ਡਿਸਟਰਬ ਕਰਨ ਤੋਂ ਬਗੈਰ। ਤੁਸੀਂ ਥੋੜੇ ਜਿਹੇ ਕਿਤੇ ਬੋਂਗਸਤਾਨ ਬਣੋ ਡੇ ਦੇ ਵਿੱਚ 20-25 ਮਿੰਟ ਲਈ, ਠੀਕ ਹੈ ਨਾ। ਤੇ ਦੇਖੋ ਨਾ ਅੱਜ ਮੈਂ ਜੋ ਕਰ ਰਿਹਾ ਸਾਂ, ਉਹ ਮਤਲਬ ਹੈਰਾਨ ਸੀ, ਫੈਸਲ ਵੀ ਹੈਰਾਨ ਸੀ, ਕਿ ਮੈਂ ਆਪ ਹੈਰਾਨ ਸਾਂ, ਲੇਕਿਨ ਮੇਰਾ ਦਿਲ ਦਿਮਾਗ ਕਹੀ ਜਾ ਰਿਹਾ ਸੀ, ਮੈਂ ਕਹੀ ਜਾ ਰਿਹਾ, ਬੱਚਾ ਹੋਇਆ ਸੀ ਤੇ ਉਹ ਹੋਈ ਜਾ ਰਿਹਾ ਸੀ। ਫੈਸਲ ਭਾਈ ਕਹਿ ਰਹੇ ਸੀ, ਕਹਿੰਦੇ ਮੈਂ ਇਦਾਂ ਕਦੀ ਵੀ ਨਹੀਂ ਦੇਖਿਆ। ਸਹੀ ਗੱਲ, ਠੀਕ ਹੈ ਜੀ। ਤੇ ਤੁਸੀਂ ਇਦਾਂ ਕਰਕੇ ਦੇਖੋ ਲਾਈਫ ਨੂੰ ਬੈਲੈਂਸ ਆਪਣਾ, ਤੇ ਇਨਸ਼ਾਅੱਲਾ ਤਾਲਾ। ਬਾਕੀ ਮੈਂ ਕੋਈ ਉਹ ਨਹੀਂ ਹੈਗਾ ਕਿ ਮੈਂ ਡਾਕਟਰ ਆ ਜਾਂ ਮੈਂ ਬਹੁਤ ਸਿਆਣਾ, ਨਹੀਂ। ਮੈਂ ਤਾਂ ਜੋ ਲਾਈਫ 'ਚ ਹੋ ਰਿਹਾ, ਹਰ ਬੰਦੇ ਦੀ ਲਾਈਫ 'ਚ ਇੱਕ ਐਕਸਪੀਰੀਅੰਸ ਹੁੰਦਾ। ਹੋ ਸਕਦਾ ਤੁਸੀਂ ਮੇਰੇ ਸਾਹਮਣੇ ਇੱਥੇ ਹੋਵੋ ਤੇ ਤੁਸੀਂ ਮੇਰੇ ਤੋਂ ਵੀ ਅੱਛੀ ਮੈਨੂੰ ਗੱਲ ਦੱਸ ਦਿਓ ਆਪਣੀ ਲਾਈਫ ਦੀ, ਉਹ ਮੇਰੇ ਵੀ ਕੰਮ ਆ ਜੇ। ਇਸ ਤਰ੍ਹਾਂ ਇਹ ਸਿਲਸਿਲਾ ਵਾ, ਇਹਦੇ 'ਚ ਇਹ ਨਹੀਂ ਸਮਝਣਾ ਕਿ ਮੈਂ ਕੋਈ ਪਤਾ ਨਹੀਂ ਕੀ ਆ। ਅੱਜ ਇੱਕ ਤੁਸੀਂ ਆਫ ਕੈਮਰਾ ਬੜੀ ਖੂਬਸੂਰਤ ਗੱਲ ਕੀਤੀ ਸੀ ਕਿ ਟਾਈਮਿੰਗ ਦੇ ਹਵਾਲੇ ਨਾਲ ਜਿਹੜੇ ਕੁਦਰਤ ਦੇ ਕਾਨੂੰਨ ਨੇ ਉਹਦੇ ਅਗੇਂਸਟ ਨਾ ਜਾਓਗੇ, ਮਤਲਬ ਕਿ 3 ਵਜੇ ਵਾਲੀ ਜਿਹੜੀ એનર્ਜੀ ਆ ਉਹ ਸਵੇਰ ਉੱਤੋਂ। ਹਾਂਜੀ ਸਰ, ਸਵੇਰ 8-9 ਵਜੇ ਅੱਲਾ ਨੇ ਦਿਨ ਬਣਾਇਆ। ਅੱਲਾ ਨੇ ਇੱਕ ਕੁਦਰਤ ਆ, ਇਹ ਨੇਚਰ ਆ, ਹਰ ਚੀਜ਼ 'ਚ ਇੱਕ ਨੇਚਰ ਆ। ਉਹਨੇ ਰਾਤ ਬਣਾਈ ਹੈ, ਰਾਤ ਉਹਨੇ ਸੌਣ ਵਾਸਤੇ ਬਣਾਈ ਹੈ। ਤੁਸੀਂ ਸਾਰਾ ਦਿਨ ਸੌ ਜਾਓ, ਜੋ ਤੁਹਾਨੂੰ ਰਾਤ ਨੂੰ ਨੀਂਦ ਪੂਰੀ ਹੋਏਗੀ ਦਿਨੇ ਨਹੀਂ ਹੋਏਗੀ। ਸਮਝ ਆ ਰਹੀ ਗੱਲ ਦੀ? ਅੱਛਾ, ਉਹ ਇਹ ਮੈਂ ਇਸ ਤੋਂ ਕਿਹਾ ਸੀ ਕਿ ਤੁਸੀਂ ਇੱਕ ਕੰਮ ਸਵੇਰ 9-10 ਵਜੇ ਆ ਕੇ 4-5 ਵਜੇ ਤੱਕ ਕਰ ਸਕਦੇ ਹੋ। ਇੱਕ ਕੰਮ ਤੁਸੀਂ 4 ਵਜੇ ਘਰੋਂ ਆ ਕੇ ਕਰਨਾ ਨਾ, ਤੁਹਾਡੀ ਬੋਡੀ, ਤੁਹਾਡਾ ਮਾਈਂਡ ਫਿਜ਼ੀਕਲੀ ਉਹ ਕਦੀ ਉਹਦੇ 'ਚ 100% ਤੁਸੀਂ ਇਨਵੋਲਵ ਹੋ, ਪੈਸ਼ਨ ਆ ਹੀ ਨਹੀਂ ਸਕਦਾ। ਪੈਸ਼ਨ ਆਏਗਾ ਜਿਹੜਾ ਟਾਈਮ ਕੁਦਰਤ ਨੇ ਬਣਾਇਆ ਉਹਦੇ ਵਿੱਚ ਕਰ ਲਓਗੇ। ਬੜੀ ਦੁਨੀਆ ਰਾਤ ਨੂੰ ਕੰਮ ਕਰਦੀ ਹੈ, ਲੇਕਿਨ ਜੋ ਮਜ਼ਾ ਸਵੇਰ ਦਾ ਨਾ ਉਹ ਕੰਮ ਕਰਨਾ, ਇੱਕ ਫਰੈਸ਼ਨੈਸ, ਉਹ ਇਹ ਇਸ ਤੋਂ ਗਿਆ ਸੀ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ ਨਾਜ਼ਰੀਨ। ਤੁਹਾਡਾ ਸਾਥ ਜਿਹੜਾ ਨਾ ਯਾਰ ਬਹੁਤ ਵੱਡਾ ਗਿਫਟ ਆ ਲਾਈਫ 'ਚ ਸਾਡੇ ਲਈ। ਤੁਸੀਂ ਵੀ ਇਹੀ ਗੱਲ ਕਰਦੇ ਹੋ ਕਿ ਇਸ ਤਰ੍ਹਾਂ ਅੱਜ ਮੇਰੇ ਇੱਕ ਦੋਸਤ ਫਰਹਾਨ ਭਾਈ ਆਏ ਸੀ ਕੈਨੇਡਾ ਤੋਂ, ਅੰਦਰ ਬੈਠੇ ਇੱਕੋ ਹੀ ਗੱਲ ਕਰਦੇ ਰਹੇ, ਯਾਰ ਜਾਨੀ ਭਾਈ ਸਾਨੂੰ ਇੰਝ ਲੱਗਦਾ ਤੁਸੀਂ ਇਸ ਤਰ੍ਹਾਂ, ਤੁਸੀਂ ਮੈਂ ਬਹੁਤ ਸ਼ੌਕ ਨਾਲ ਇਹ ਸਾਰਾ ਕੁਝ, ਤੇ ਸਾਨੂੰ ਵੀ ਇਦਾਂ ਹੀ ਲੱਗਦਾ। ਸਾਡੇ ਵੱਲੋਂ ਵੀ ਸੇਮ ਟੂ ਯੂ।
ਕਿ ਅਸੀਂ ਬੜੇ ਖੁਸ਼ਕਿਸਮਤ ਆ ਕਿ ਇਸ ਜ਼ਿੰਦਗੀ ਦੇ ਵਿੱਚ ਸਾਨੂੰ ਤੁਹਾਡੇ ਵਰਗੀ ਆਡੀਅנס ਮਿਲੀ, ਸਾਥ ਮਿਲਿਆ। ਇਹ ਪ੍ਰੋਗਰਾਮ ਤੇ ਰਿਹਾ ਹੀ ਨਹੀਂ, ਪਤਾ ਨਹੀਂ ਕੁਝ ਹੋਰ ਹੀ ਹੋ ਗਿਆ ਵਾ। ਪ੍ਰੋਗਰਾਮ ਨਹੀਂ ਰਿਹਾ, ਪ੍ਰੋਗਰਾਮ ਇਦਾਂ ਦੇ ਨਹੀਂ ਹੁੰਦੇ, ਅੱਜ ਹੀ ਦੇਖ ਪ੍ਰੋਗਰਾਮ ਨਹੀਂ ਹੁੰਦੇ ਇਦਾਂ ਦੇ, ਕੁਝ ਹੋਰ ਹੀ ਆ, ਕੁਝ ਕੁਦਰਤੀ ਕੋਈ ਅੱਲਾਹ ਪਾਕ ਨੇ ਕੋਈ ਬਰਕਤ ਪਾਈ ਹੈ। ਹੋਰ ਇਹ ਪ੍ਰੋਗਰਾਮ ਇਦਾਂ ਨਹੀਂ ਹੁੰਦੇ ਭੈਣ। ਠੀਕ ਹੈ ਜੀ, ਲਵ ਯੂ, ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਕੱਲ ਤੁਹਾਡਾ ਫਿਰ ਮੁਲਾਕਾਤ ਹੋਏਗੀ। ਪਾਕਿਸਤਾਨ ਜ਼ਿੰਦਾਬਾਦ।